ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਣ ਖਲੋਣ। ਤੂੰ ਹੋਵੇਂ ਤੇ ਹੱਸਣ ਸਾਰੇ, ਨਾ ਹੋਵੀਂ ਤੇ ਰੋਣ। ਡਾਕਟਰ ਫਕੀਰ ਦੇ ਇਸ ਸ਼ੇਰ ਤੋਂ ਸ਼ੁਰੂ ਕਰਦੇ ਹਾਂ ਕਿ ਉਸ ਇਨਸਾਨ ਦਾ ਹੋਣਾ ਬਾਕੀ ਇਨਸਾਨਾਂ ਵਾਸਤੇ ਇੱਕ ਰਹਿਮਤ ਹੁੰਦਾ ਹੈ, ਇੱਕ ਬਲੈਸਿੰਗ ਹੁੰਦਾ ਹੈ, ਜਿਹੜਾ ਸੱਚ ਖਿਲਾਰਦਾ ਹੈ, ਸੱਚ ਦੇ ਮੋਤੀ ਚਾਰ ਚੁਫੇਰੇ ਖਿਲਾਰਦਾ ਹੈ। ਔਰ ਜਦੋਂ ਅਸੀਂ ਸੱਚ ਦਾ ਵੀ ਨਾਂ ਲੈਂਦੇ ਹਾਂ ਤੇ ਇੱਥੇ ਆਪਣੇ ਆਪਣੇ ਸੱਚ ਹਨ, ਸੱਚ ਬਣਾ ਕੇ ਦਿੱਤੇ ਜਾਂਦੇ ਹਨ। ਔਰ ਸੱਚ ਅਸਲ ਕੀ ਹੈ ਉਹ ਫਿਰ ਖੋਜਣਾ ਪੈਂਦਾ ਹੈ, ਰਿਸਰਚ ਕਰਨੀ ਪੈਂਦੀ ਹੈ। ਉਹਦੇ ਵਿੱਚ ਜਿਹੜੇ ਫੈਕਟਸ ਹੁੰਦੇ ਹਨ ਉਹਨਾਂ ਨੂੰ ਤੁਹਾਨੂੰ ਮੰਨਣਾ ਪੈਂਦਾ ਹੈ। ਆਪਣੀ ਜਿਹੜੀ ਤੁਹਾਡੀ ਜ਼ੇਨ ਸਾਜ਼ੀ ਉਹ ਤੁਹਾਡੇ ਘਰ ਤੋਂ ਹੋਈ ਹੁੰਦੀ ਹੈ ਜਾਂ ਰਿਆਸਤ ਕਰਦੀ ਹੈ, ਤੁਹਾਡਾ ਐਕੈਡੈਮੀਆ ਕਰਦਾ ਹੈ, ਉਸ ਨੂੰ ਫਿਰ ਡਿਨਾਇਲ ਤੁਹਾਡਾ ਉਹ ਡੈਫੀਨੇਟਲੀ ਤੁਹਾਨੂੰ ਫਿਰ ਕਰਨਾ ਪੈਂਦਾ ਹੈ। ਮੇਰੀ ਹਾਲਤ ਪਰਸਨਲੀ ਵੀ ਇਹੀ ਸੀ। ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਸੀ ਤਾਂ ਭੜਕਦੇ ਸੀ। ਲੇਕਿਨ ਜਦੋਂ ਡਾਕਟਰ ਸਾਹਿਬ ਔਰ ਡਾਕਟਰ ਸਾਹਿਬ ਦੇ ਹੋਰ ਲੋਕ ਨਾਲ ਮਿਲੇ, ਇਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਸੋਚ ਦੇ ਜ਼ਾਵੀਏ ਬਦਲੇ। ਸੋ ਅੱਜ ਦੁਨੀਆ ਕੁਝ ਹੋਰ ਨਜ਼ਰ ਆਉਂਦੀ ਹੈ। ਜਿਨ੍ਹਾਂ ਨੂੰ ਅਸੀਂ ਆਪਣਾ ਮਸੀਹਾ ਸਮਝਦੇ ਸੀ, ਬੁਨਿਆਦੀ ਤੌਰ ਤੇ ਉਹੀ ਸਾਡੇ ਕਾਤਲ ਨਜ਼ਰ ਆਏ। ਤੇ ਜਿਨ੍ਹਾਂ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਸੀ, ਬੁਨਿਆਦੀ ਤੌਰ ਤੇ ਉਹਨਾਂ ਦੇ ਅੰਦਰ ਹੀ ਇਨਸਾਨੀਅਤ ਨਜ਼ਰ ਆਉਂਦੀ ਹੈ। ਡਾਕਟਰ ਸਾਹਿਬ ਦਾ ਖਾਸ ਸ਼ੁਕਰੀਆ ਕਿ ਹਮੇਸ਼ਾ ਸ਼ਫਕਤ ਕਰਦੇ ਹਨ। ਇੱਥੇ ਪੰਜਾਬੀ ਦੇ ਪ੍ਰੋਗਰਾਮ ਜਿਤਨੇ ਅਸੀਂ ਪਹਿਲੇ ਕੀਤੇ ਜਦੋਂ ਇੱਥੇ ਪਾਕਿਸਤਾਨ ਹੁੰਦੇ ਸੀ ਤੇ ਹਰ ਮਾਮਲੇ ਦੇ ਵਿੱਚ ਨਾਲ ਹੁੰਦੇ ਸੀ। ਔਰ ਅੱਜ ਸਵੀਡਨ ਦੇ ਵਿੱਚ ਬੈਠੇ ਹਨ ਤੇ ਆਨਲਾਈਨ ਵੀ ਨਾਲ ਜੁੜਤ ਉਹਨਾਂ ਦੇ ਰਹਿੰਦੀ ਹੈ। ਇਹ ਸਾਡੇ ਉੱਚੇ ਬਾਗ ਹਨ। ਉਹ ਮੈਂ ਇੱਕ ਲਫ਼ਜ਼ ਪੰਜਾਬੀ ਦਾ ਕਹਿੰਦਾ ਹੁੰਦਾ ਕਿ ਮੈਂ ਬੜਾ ਉੱਚ ਬਾਗੀ ਹਾਂ ਜਾਂ ਦਨਬਾਗੀ ਹਾਂ, ਪੰਜਾਬੀ ਦਾ ਖਾਸ ਲਫ਼ਜ਼ ਕਿ ਡਾਕਟਰ ਸਾਹਿਬ ਦੀ ਮੁਹੱਬਤ ਮੇਰੇ ਨਾਲ ਰਹੀ ਹੈ। ਡਾਕਟਰ ਸਾਹਿਬ ਸ਼ੁਕਰੀਆ, ਤੁਸੀਂ ਅੱਜ ਫੇਰ ਟਾਈਮ ਦਿੱਤਾ ਸਰ। ਅਹਿਮਦ ਰਜ਼ਾ ਪੰਜਾਬੀ ਸਾਹਿਬ, ਹਰ ਦਫਾ ਇੰਨੀ ਤਾਰੀਫ ਨਾ ਕਰਿਆ ਕਰੋ। ਮੈਂ ਤੁਹਾਡੇ ਅਕਰਾ ਜਸਟ ਇੱਕ ਕਿਊਰੀਅਸ ਆਦਮੀ ਆ ਐਂਡ ਆਈ ਵਾਂਟ ਟੂ ਫਾਈਂਡ ਆਊਟ ਕਿ ਐਕਚੁਅਲੀ ਸੱਚ ਕੀ ਹੈ। ਉਹਦੇ ਸ਼ਾਇਦ ਕਿਉਂਕਿ ਮੈਂ ਬੈਠਾ ਯੂਨੀਵਰਸਿਟੀ 'ਚ, ਮੇਰੀ ਟ੍ਰੇਨਿੰਗ ਰਿਸਰਚ ਮੈਥਡ ਇਹ ਉਹ ਕੁਛ ਆਪਣੀ ਕਨਸੈਪਚੁਅਲ ਕਲੈਰਿਟੀ, ਥਿਓਰੈਟੀਕਲ ਅੰਡਰਸਟੈਂਡਿੰਗ ਪੜ੍ਹਨ ਲਿਖਣ ਦੇ ਬਾਅਦ ਤੇ ਉਹਦੇ 'ਚ ਇੱਕ ਐਡਵਾਂਟੇਜ ਹੈ ਮੈਨੂੰ। ਲੇਕਿਨ ਸਾਇੰਸ ਦਾ ਔਰ ਸਕਾਲਰਸ਼ਿਪ ਦਾ ਅਸੂਲ ਹੈ ਵੇ ਕਿ ਜੋ ਵੀ ਅਸੀਂ ਤੁਹਾਨੂੰ ਦੱਸਨੇ ਆ, ਇਟ ਇਜ਼ ਟਰੂ ਅੰਟਿਲ ਇਟ ਇਜ਼ ਪ੍ਰੂਵਨ ਰੋਂਗ। ਹਾਊ ਕੈਨ ਯੂ ਪ੍ਰੂਵ ਰੋਂਗ? ਜੇ ਤੁਸੀਂ ਜਿਹੜੇ ਫੈਕਟਸ ਲਿਆਏ ਨੇ ਜਾਂ ਤੇ ਉਹਨਾਂ ਨੂੰ ਚੈਲੰਜ ਕਰੋ ਜਾਂ ਕੋਈ ਐਸੇ ਨਵੇਂ ਫੈਕਟਸ ਆ ਜਾਣ ਜਿਹੜੇ ਕਿ ਉਹ ਪੁਰਾਣੇ ਫੈਕਟਸ ਨੂੰ ਕਮਜ਼ੋਰ ਕਰਦੇ ਨੇ ਔਰ ਉਹਨਾਂ ਦੀ ਅਥਾਰਟੀ ਵੱਧ ਜਾਂਦੀ ਹੈ। ਲਿਹਾਜ਼ਾ ਜੋ ਵੀ ਅਸੀਂ ਕਹਿੰਦੇ ਆ ਉਹ ਕਰੈਕਟ ਹੋ ਸਕਦਾ ਹੈ ਇਫ ਯੂ ਬ੍ਰਿੰਗ ਬੈਟਰ ਫੈਕਟਸ। ਸਮਝ ਗਏ ਨਾ ਤੁਸੀਂ? ਕੋਈ ਅਟਲ ਸੋਸ਼ਲ ਸਾਇੰਸ, ਈਵਨ ਨੈਚੁਰਲ ਸਾਇੰਸ ਦੇ ਵਿੱਚ ਕੋਈ ਚੀਜ਼ ਆਖਰੀ ਲਫ਼ਜ਼ ਨਹੀਂ ਹੈ। ਇਹ ਸਿਰਫ ਮਜ਼ਹਬੀ ਸੋਚ ਵਿੱਚ ਹੁੰਦਾ ਹੈ ਕਿ you have to believe, but as soon as you are into social science or science generally, belief means nothing. Observation, evidence और ਉਹਦੇ ਬਾਅਦ ਇੱਕ ਤੁਸੀਂ ਐਨਾਲਿਸਿਸ ਦਿੰਦੇ ਹੋ। ਲਿਹਾਜ਼ਾ ਇਹ ਬੈਕਗਰਾਉਂਡ ਹੈ ਤੇ ਬੜੀ ਮਿਹਰਬਾਨੀ ਤੁਸੀਂ ਇਹ ਸਾਰਾ ਤਾਰੀਫ ਕਰਦੇ ਹੋ। ਮੈਂ ਕਿਹਾ ਜ਼ਰਾ ਐਕਸਪਲੇਨ ਵੀ ਕਰ ਦਈਏ ਕਿ ਉਹਦੀ ਬੁਨਿਆਦ ਕੀ ਹੈ। ਕਿ ਦੋ ਚੀਜ਼ਾਂ ਨੇ, ਇੱਕ ਹੈ ਓਪੀਨੀਅਨ, ਰਾਏ, ਤੁਹਾਡੀ ਮੇਰੀ ਕੋਈ ਵੀ ਰਾਏ ਹੋ ਸਕਦੀ ਹੈ, ਲੇਕਿਨ ਫੈਕਟਸ ਆਰ ਆਲਵੇਸ ਫੈਕਟਸ। ਉਹ ਆਬਜੈਕਟਿਵਲੀ ਐਗਜ਼ਿਸਟ ਕਰਦੇ ਨੇ, ਤੁਸੀਂ ਚਾਹੋ ਜਾਂ ਨਾ ਚਾਹੋ। ਮਤਲਬ ਅੱਜ ਤੱਕ ਐਗਜ਼ਾਮਪਲ ਲਵੋ ਨਾ, ਦੁਨੀਆ 'ਚ ਕੋਈ 16ਵੀਂ 17ਵੀਂ ਸਦੀ ਤੱਕ ਇਹ ਲੋਕ ਸਮਝਦੇ ਸਨ ਕਿ ਆਪਣਾ ਦੁਨੀਆ ਦੇ ਇਰਦ ਗਿਰਦ ਸੂਰਜ ਘੁੰਮਦਾ ਹੈ ਨਾ। ਇਹ ਸੋਚ ਨੂੰ ਆ ਕੇ ਕੋਪਰਨਿਕਸ, ਉਹਦੇ ਬਾਅਦ ਨਿਊਟਨ ਦੀ ਗ੍ਰੈਵਿਟੇਸ਼ਨ ਥਿਊਰੀ, ਔਰ ਉਹਦੇ ਬਾਅਦ ਬਿਲਕੁਲ ਤਬਦੀਲੀ ਆਈ ਕਿ ਦੁਨੀਆ ਇਜ਼ ਅ ਸੈਟਲਾਈਟ ਆਫ ਦ ਸਨ। ਸਨ ਦੇ ਇਰਦ ਗਿਰਦ ਇੱਕ ਸਿਸਟਮ ਹੈ ਜਿਹਦੇ ਅਸੀਂ ਉਹਦੇ ਪਲੈਨਟਸ ਹੈਗੇ ਆ, ਇਹ ਉਹ। ਹਕੀਕਤ ਹਮੇਸ਼ਾ ਤੋਂ ਉਹੀ ਸੀ। ਸਾਡੀ ਰਾਏ ਇਹ ਸੀ ਕਿ ਨਹੀਂ, ਦੁਨੀਆ ਇਜ਼ ਦ ਸੈਂਟਰ, ਕਿਉਂਕਿ ਜਿਹੜਾ ਇਲਮ ਪੁਰਾਣਾ ਸੀ ਉਹਦੇ 'ਚ ਹੀ ਦੱਸਿਆ ਗਿਆ ਸੀ। ਬਟ ਵਨਸ ਸਾਇੰਸ ਬ੍ਰੋਕ ਦੈਟ, ਹੁਣ ਜੋ ਤੁਸੀਂ ਮਰਜ਼ੀ ਚਾਹੋ, ਲੇਕਿਨ ਐਵਰੀਬਾਡੀ ਨੋਜ਼ ਕਿ ਇਹ ਜਿਹੜੀ ਅਰਥ ਹੈ ਨਾ ਜਿਸ ਤੇ ਅਸੀਂ ਬੈਠੇ ਹਾਂ, ਉਹ ਸਿਰਫ ਇੱਕ ਟਾਈਨੀ ਪਾਰਟ ਆਫ ਦ ਸੋਲਰ ਸਿਸਟਮ ਹੈ ਔਰ ਸੂਰਜ ਦੇ ਇਰਦ ਗਿਰਦ ਸਾਡਾ ਮੂਵਮੈਂਟ ਹੁੰਦੀ ਹੈ। ਦ ਸਨ ਡਜ਼ਨਟ ਗੋ ਅਰਾਊਂਡ ਅਸ, ਵੀ ਗੋ ਅਰਾਊਂਡ ਦ ਸਨ। ਲਿਹਾਜ਼ਾ ਇਸ ਤਰ੍ਹਾਂ ਵੀ ਤੁਹਾਨੂੰ ਸਮਝਾ ਸਕਦੇ ਹੋ ਕਿ ਲੋਕਾਂ ਨੂੰ ਜੋ ਤੱਕ ਪਤਾ ਨਹੀਂ ਹੁੰਦਾ ਤੇ ਜਿਹੜੀ ਰਾਏ ਬਣ ਜਾਂਦੀ ਉਹ ਠੀਕ ਹੈ, ਲੇਕਿਨ ਜਦੋਂ ਫੈਕਟਸ ਆ ਜਾਣ ਫਿਰ ਉਹ ਹਕੀਕਤ ਤਬਦੀਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਸੋਸ਼ਲ ਸਾਇੰਸ ਦੇ ਵਿੱਚ ਜਿਹੜੀਆਂ ਝੂਠੀਆਂ ਨੈਰੇਟਿਵ ਸਨ, ਉਹਨਾਂ ਨੂੰ ਕਰੈਕਟ ਕਰਨ ਲਈ ਜਦ ਅਸੀਂ ਰਿਸਰਚ ਕੀਤੀ ਤੇ ਜੋ ਫੈਕਟਸ ਅਸੀਂ ਲੈ ਕੇ ਆਇਆ,
ਉਹ ਗਾਲਾਂ ਮੈਨੂੰ ਭਾਵੇਂ ਕੱਢਣ, ਲੇਕਿਨ ਖੜੇ ਹੋ ਕੇ ਇਹ ਨਹੀਂ ਕਹਿ ਸਕਦੇ ਕਿ what you are saying is not factually correct, and that's enough. I say these are the facts, challenge the facts. ਮੇਰਾ ਐਨਾਲਿਸਿਸ ਤੁਸੀਂ ਮੰਨੋ ਨਾ ਮੰਨੋ, ਫੈਕਟਸ ਨੂੰ ਤਾਂ ਮੰਨੋ ਨਾ, ਬਿਲਕੁਲ ਇਸ ਤਰ੍ਹਾਂ ਗੱਲ ਹੁੰਦੀ ਹੈ ਜੀ। ਬਹੁਤ ਸ਼ੁਕਰੀਆ। ਮੈਂ ਤੇ ਇਹਦੇ ਤੇ ਚਾਹ ਰਹੀ ਸੀ ਕਿ ਜਿਹੜਾ ਸੱਚ ਦਾ ਜਾਣਨਾ ਹੈ, ਰਿਸਰਚ ਮੈਥਡੋਲੋਜੀ ਕੀ ਹੈ, ਇਹਦੇ ਤੇ ਅਸੀਂ ਇੱਕ ਸੈਪਰੇਟ ਪ੍ਰੋਗਰਾਮ ਕਰੀਏ। ਜ਼ਰੂਰ ਕਰਾਂਗੇ। ਤੇ ਤੁਸੀਂ ਥੋੜਾ ਜਿਹਾ ਉਹਦੇ ਬਾਰੇ ਦੱਸ ਵੀ ਦਿੱਤਾ, ਤੇ ਚੱਲਦੇ ਹਾਂ ਅੱਜ ਦੇ ਟਾਪਿਕ ਵੱਲ। ਸਰ, ਅਗਰ ਅਸੀਂ ਜਿਸ ਖਿੱਤੇ ਦੇ ਵਿੱਚ ਬੈਠੇ ਹਾਂ, ਇੰਡੀਆ ਔਰ ਪਾਕਿਸਤਾਨ ਨੂੰ, ਜ਼ਾਹਿਰ ਗੱਲ ਹੈ ਮੈਂ ਪਾਕਿਸਤਾਨੀ ਹਾਂ, ਕੋਈ ਇੰਡੀਅਨ ਹੈ, ਤਾਂ ਉਹਦੇ ਵਾਸਤੇ ਦੋਨੋਂ ਮੁਲਕ ਬੜੇ ਇੰਪੋਰਟੈਂਟ ਹਨ। ਔਰ ਗਵਾਂਢੀ ਕਦੇ ਵੀ ਨਹੀਂ ਬਦਲੇ ਜਾ ਸਕਦੇ। ਗਵਾਂਢੀਆਂ ਦੇ ਨਾਲ ਤੁਹਾਨੂੰ ਚਾਹੇ ਸਦੀਆਂ ਦਾ ਸਫ਼ਰ ਤੈਅ ਕਰਕੇ ਤੇ ਇਕੱਠੇ ਬੈਠਣਾ ਪੈਂਦਾ, ਜਿਹੜੀਆਂ ਲੜਾਈਆਂ ਲੜ ਲਓ ਤੁਹਾਨੂੰ ਇਕੱਠੇ ਬੈਠਣਾ ਪੈਂਦਾ, ਕਿਉਂਕਿ ਗਵਾਂਢੀ ਚੇਂਜ ਤਾਂ ਨਹੀਂ ਕਰ ਸਕਦੇ। ਇੱਕ ਦੁਨੀਆ ਦਾ ਅਸੂਲ ਤੇ ਨਹੀਂ ਹੈ ਕਿ ਅਸੀਂ ਇਹ ਚੀਜ਼ ਚੁੱਕ ਕੇ ਉੱਥੇ ਰੱਖ ਦਿਆਂਗੇ ਤੇ ਫਲਾਂ ਚੀਜ਼ ਦੀ ਜਗ੍ਹਾ ਤੇ ਇਹ ਰਿਪਲੇਸ ਕਰ ਦਿਆਂਗੇ। ਇਹ ਤੇ ਹੁਣ ਪੋਸੀਬਲ ਨਹੀਂ ਹੈ ਨਾ। ਬਿਲਕੁਲ। ਅਸੀਂ ਇੰਡੀਆ ਔਰ ਪਾਕਿਸਤਾਨ ਨੂੰ ਬਾਰ-ਬਾਰ ਡਿਸਕਸ ਉਹਨਾਂ ਮੁxtਲਿਫ ਪਹਿਲੂਆਂ ਦੇ ਨਾਲ ਕਰਦੇ ਹਾਂ, ਤਾਂ ਜੇ ਲੋਕਾਂ ਨੂੰ ਕੋਈ ਅਸਲ ਜਿਹੜੇ ਫੈਕਟਸ ਨੇ ਉਹਨਾਂ ਦਾ ਪਤਾ ਚੱਲੇ, ਔਰ ਅੱਗੇ ਜਿਹੜਾ ਆਉਣ ਵਾਲਾ ਸਫ਼ਰ ਹੈ ਅਗਲੀਆਂ ਨਸਲਾਂ ਦਾ, ਉਹਨਾਂ ਦਾ ਕੋਈ ਨਵੀਆਂ ਰਾਹਾਂ ਤੇ ਚੱਲ ਪਾਵੇ, ਉਹ ਕੁਝ ਜਾਣ ਪਾਣ। ਅਗਰ ਅਸੀਂ ਦੇਖੀਏ ਇੰਡੀਆ ਔਰ ਪਾਕਿਸਤਾਨ ਦਾ ਕਿਆ ਜਿਹੜੇ ਪਿਛਲੇ 75 ਸਾਲ ਗੁਜ਼ਰੇ ਹਨ, ਇਹਨਾਂ ਦੇ ਵਿੱਚ ਸਟੇਟ ਲੈਵਲ ਤੇ ਕੋਈ ਪੀਸ ਪ੍ਰੋਸੈਸ ਵਾਸਤੇ ਕੰਮ ਨਹੀਂ ਕੀਤਾ ਗਿਆ। ਸਾਨੂੰ ਜੰਗਾਂ ਤੇ ਪੜਾਈਆਂ ਜਾਂਦੀਆਂ ਦੋਨੋਂ ਸਾਈਡ ਤੇ, ਉਧਰ ਵੀ ਇੱਧਰ ਵੀ। ਔਰ ਮਜ਼ੇ ਦੀ ਗੱਲ ਹੈ ਕਿ ਜੰਗਾਂ ਉਧਰ ਵੀ ਸਾਰੀਆਂ ਹਿੰਦੁਸਤਾਨ ਜਿੱਤੀਆਂ ਹੀ ਹੁੰਦੀਆਂ, ਤੇ ਪਾਕਿਸਤਾਨ ਦੇ ਅੰਦਰ ਜਿਹੜਾ ਇੱਕ ਦੱਸਿਆ ਜਾਂਦਾ ਹੈ ਸਾਰੀਆਂ ਪਾਕਿਸਤਾਨ ਨੇ ਜਿੱਤੀਆਂ ਹੋਈਆਂ। ਪਤਾ ਨਹੀਂ ਉਹ ਕਿਹੜੇ ਫਰਿਸ਼ਤੇ ਹਨ ਜਿਨ੍ਹਾਂ ਦੇ ਜਿੱਤ ਅਸੀਂ ਨਾਮ ਕਰਨੀ ਹੈ। ਤੇ ਇਹਦੇ ਤੇ ਵੀ ਅਸੀਂ ਗੱਲਬਾਤ ਪਹਿਲੇ ਬਹੁਤ ਜ਼ਿਆਦਾ ਕਰ ਚੁੱਕੇ ਹਾਂ। ਤੇ ਕਿਆ ਕੋਸ਼ਿਸ਼ਾਂ ਹੋਈਆਂ ਸਰ ਕੋਈ ਸਟੇਟ ਲੈਵਲ ਤੇ, ਔਰ ਉਸ ਤੋਂ ਬਾਅਦ ਅਗਰ ਅਸੀਂ ਫਿਰ ਆਵਾਂਗੇ ਤੇ ਕੋਈ ਪੀਪਲ ਟੂ ਪੀਪਲ ਕੰਟੈਕਟ ਹੋਏ ਇਸ ਪ੍ਰੋਸੈਸ ਵਾਸਤੇ, ਇਹ ਤੇ ਪਲੀਜ਼ ਦੱਸੋ। ਦੇਖੋ, ਪਾਰਟੀਸ਼ਨ ਜਦੋਂ ਹੋਈ ਸੀ, ਉਹਦੇ ਜਿਹੜਾ ਕਤਲੇਆਮ ਹੋਇਆ, ਜ਼ੁਲਮ ਹੋਇਆ, ਉਹ ਅਸੀਂ ਸਾਰੇ ਉਸ ਤੇ ਗੱਲ ਕਰ ਚੁੱਕੇ ਹੋਏ ਹਾਂ, ਠੀਕ ਹੈ। ਲੇਕਿਨ 10 ਵੋਲਿਊਮ ਦੀ ਮੇਰੇ ਕੋਲ ਪਿੱਛੇ ਕਿਤਾਬ ਪਈ ਹੋਈ ਹੈ, A.S. ਭਸੀਨ, ਅਵਤਾਰ ਸਿੰਘ ਭਸੀਨ, ਉਹਨਾਂ ਨੇ ਇੰਡੀਆ ਔਰ ਪਾਕਿਸਤਾਨ ਦੇ ਜਿਹੜੀ ਹਕੂਮਤਾਂ ਦੀ ਕਮਿਊਨੀਕੇਸ਼ਨਸ ਨੇ ਨਾ, ਉਹ ਸਾਰੀਆਂ ਛਾਪ ਛੱਡੀਆਂ ਨੇ। ਤੁਸੀਂ ਜੇ ਉਹ ਪੜ੍ਹੋਗੇ ਤੇ ਤੁਸੀਂ ਦੇਖੋਗੇ ਕਿ ਪ੍ਰਾਈਮ ਮਿਨਿਸਟਰ ਲਿਆਕਤ ਅਲੀ, ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਹਮੇਸ਼ਾ ਪ੍ਰਾਈਮ ਮਿਨਿਸਟਰ ਲਿਆਕਤ ਅਲੀ ਖਾਨ ਨੂੰ ਲਿਖਦੇ ਨੇ ਮਾਈ ਡੀਅਰ ਨਵਾਬਜ਼ਾਦਾ, ਔਰ ਉਹ ਲਿਖਦੇ ਨੇ ਮਾਈ ਡੀਅਰ ਪੰਡਤ ਜੀ। ਤੇ ਜਿਹੜਾ ਉਹਨਾਂ ਦਾ ਇੱਕ ਦੂਸਰੇ ਨਾਲ ਗੱਲ ਕਰਨ ਦਾ ਅੰਦਾਜ਼ ਸੀ, ਉਹਦੇ ਵਿੱਚ ਪੋਲਾਈਟਨੈਸ ਜਿਹੜੀ ਸਿਵਲਾਈਜ਼ ਲੋਕਾਂ 'ਚ ਹੁੰਦੀ ਹੈ ਉਹ ਸੀ। ਇਹ ਨਹੀਂ ਜੋ ਬਿਲਾਵਲ ਭੁੱਟੋ ਨੇ ਹੁਣ ਕੀਤਾ। ਤੁਸੀਂ ਸਾਰੇ ਪੜ੍ਹ ਲਓ, ਕਿਉਂਕਿ ਉਹ ਇੱਕੋ ਦੌਰ ਦੇ ਲੋਕ ਸਨ, ਇੱਕ ਦੂਸਰੇ ਨੂੰ ਜਾਣਦੇ ਵੀ ਸਨ, ਪੜ੍ਹੇ ਲਿਖੇ ਵੀ ਇੱਕੋ ਜਿਹੇ ਯੂਨੀਵਰਸਿਟੀ ਸਨ, ਰੈਫਰੈਂਸਿਸ ਵੀ ਉਹਨਾਂ ਦੇ ਉਹ ਸਨ। ਪੋਲੀਟੀਕਲ ਡਿਫਰੈਂਸ ਹੋ ਗਏ, ਮੁਲਕ ਟੁੱਟ ਗਿਆ, ਦੋ ਮੁਲਕ ਬਣ ਗਏ। ਲੇਕਿਨ ਆਣਾ ਜਾਣਾ ਬੜੀ ਦੇਰ ਤੱਕ ਤਕਰੀਬਨ ਆਸਾਨ ਹੀ ਸੀ, ਨਫ਼ਰਤਾਂ ਦੇ ਬਾਵਜੂਦ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ, 1950 ਦੇ ਵਿੱਚ ਇੱਕ ਵਰਲਡ 11 ਕ੍ਰਿਕਟ ਦੀ ਆਈ ਸੀ ਇੰਡੀਆ, ਇੱਥੋਂ ਦੀ ਲੋਕਾਂ ਨਾਲ ਖੇਡਣ ਲਈ, ਤੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਦੀ ਟੀਮ ਸੀ ਜਿਹਨੇ ਖੇਡਣਾ ਸੀ ਬੰਬੇ 'ਚ। ਤੇ ਨਹਿਰੂ ਨੇ ਆਪਣਾ ਪਾਕਿਸਤਾਨ ਗਵਰਨਮੈਂਟ ਨੂੰ ਕਿਹਾ ਕਿ 3 ਪਲੇਅਰ ਮੈਨੂੰ ਤੁਹਾਡੀ ਟੀਮ ਦੇ ਚਾਹੀਦੇ ਨੇ ਇਸ ਟੀਮ ਵਿੱਚ ਖੇਡਣ ਲਈ। 2 ਫਾਸਟ ਬੋਲਰ ਸਨ, ਫਜ਼ਲ ਮਹਿਮੂਦ ਔਰ ਖਾਨ ਮੁਹੰਮਦ, ਔਰ ਇਮਤਿਆਜ਼ ਅਹਿਮਦ ਦਾ ਉਹਨਾਂ ਨੇ ਕਿਹਾ ਸੀ। ਇਹ ਤਿੰਨੋਂ ਜਾ ਕੇ ਉੱਥੇ ਖੇਡੇ ਨੇ, ਔਰ ਇਮਤਿਆਜ਼ ਅਹਿਮਦ ਜਿਹੜੇ ਬਾਅਦ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਇਮਤਿਆਜ਼ ਆਊਟ ਹੋ ਜਾਂਦਾ ਸੀ, ਅੱਧਾ ਲਾਹੌਰ ਜਿਹੜਾ ਸੀ ਉਹਦਾ ਮੈਚ ਵਿੱਚ ਇੰਟਰਸਟ ਖਤਮ ਹੋ ਜਾਂਦਾ ਸੀ, ਬਿਕੋਜ਼ ਹੀ ਵਾਸ ਅ ਲਾਹੌਰੀ, ਪਾਰਟੀ ਗੇਟ ਦੇ ਸਨ, ਵਿਕਟ ਕੀਪਰ ਰਹੇ। ਉਹਨਾਂ ਨੇ 300 ਸਕੋਰ ਨਾਟ ਆਊਟ ਕੀਤਾ ਸੀ। ਨਾਓ ਇਜ਼ ਦੈਟ ਅ ਸਾਈਨ ਆਫ ਹੇਟਰੇਡ ਐਟ ਦੈਟ ਟਾਈਮ? ਨਾਟ ਯੈਟ। ਤੇ ਹਲੇ ਤੱਕ ਅਣਜਾਣ ਜਿਹੜਾ ਸੀ, ਕਸ਼ਮੀਰ ਦਾ ਝਗੜਾ ਵੀ ਪਿਆ ਹੋਇਆ ਸੀ, ਲੇਕਿਨ ਫਿਰ ਵੀ ਜਿਹੜੀ ਹੁੰਦੀ ਹੈ ਰਵਾਦਾਰੀ, ਜਿਹੜੀ ਸਾਡੇ ਬਜ਼ੁਰਗਾਂ 'ਚ ਹੈ, ਆਮਨਾ ਸਾਹਮਣਾ ਜਦੋਂ ਹੋ ਜਾਏ ਤੇ ਇੱਕ ਦੂਸਰੇ ਦੀ ਇੱਜ਼ਤ ਕਰਨਾ, ਲਿਹਾਜ਼ ਕਰਨਾ, ਇਹ ਸਭ ਜਗ੍ਹਾ ਚੱਲਦਾ ਹੈ। ਤੇ ਇਸ ਕਿਸਮ ਦਾ 55 ਵਿੱਚ ਵਨਸ ਅਗੇਨ ਲਾਹੌਰ ਜਿਹੜਾ ਟੈਸਟ ਮੈਚ ਹੋਇਆ, ਉਹਦੇ ਵਿੱਚ ਸਾਡੇ ਜਿਹੜੇ ਹਾਈ ਕਮਿਸ਼ਨਰ ਸਨ ਦਿੱਲੀ 'ਚ, ਰਾਜਾ ਗਜ਼ਨਫਰ ਅਲੀ ਖਾਨ, ਉਹਨਾਂ ਨੇ ਕਿਹਾ ਜਿਹੜਾ ਬੰਦਾ ਅੰਮ੍ਰਿਤਸਰ ਔਰ ਪੰਜਾਬ ਤੋਂ ਲਾਹੌਰ ਮੈਚ ਦੇਖਣ ਜਾਣਾ
ਚਾਹੁੰਦਾ ਹੈ ਉਹ ਜਾ ਸਕਦਾ, ਵੀਜ਼ੇ ਦੀ ਵੀ ਕੋਈ ਜ਼ਰੂਰਤ ਨਹੀਂ। ਐਂਡ ਮੈਨੂੰ ਯਾਦ ਹੈ ਆਈ ਵਾਸ ਦੈਨ 8 ਇਅਰਸ 올ਡ, ਹਜ਼ਾਰੋਂ ਲੋਕ ਆਏ ਹੋਏ ਸਨ, ਕਿੰਨੇ ਲੋਕ ਮੈਚ ਦੇਖ ਰਹੇ ਸਨ। ਮੈਂ ਤੇ 5 ਦਿਨ ਮੈਚ ਦੇਖਿਆ, ਮੈਨੂੰ ਯਾਦ ਹੈ। ਹਾਂਜੀ, ਇੱਕ ਸਾਡੇ ਮੇਰੇ ਨਾਲ ਖਲੋਤਾ ਹੋਇਆ ਸੀ, ਮਤਲਬ ਜਿੱਥੇ ਅਸੀਂ ਬੈਠੇ ਸਾਂ, ਉਹਨਾਂ ਦਾ ਇੱਕ ਕ੍ਰਿਕਟਰ, ਪੰਜਾਬੀ ਉਹਦਾ ਨਾਂ ਸੀ। ਮੈਨੂੰ ਯਾਦ ਹੈ ਯਾਰ, ਮੈਂ ਪੁੱਛਿਆ ਪੰਜਾਬੀ ਤੇ ਅਸੀਂ ਸਾਰੇ ਆ, ਤੇ ਨਾਂ ਕੀ ਹੈ? ਉਹਨੇ ਕਿਹਾ ਨਹੀਂ, ਕੁਝ ਲੋਕਾਂ ਦਾ ਸਰਨੇਮ ਵੀ ਪੰਜਾਬੀ ਹੈ, ਜਿਸ ਤਰ੍ਹਾਂ ਤੁਹਾਡਾ ਨਹੀਂ ਤੁਸੀਂ ਬਣਾਇਆ ਦਾ। ਜੀ ਜੀ ਜੀ। ਤੇ ਉਹ ਉਹਨਾਂ ਦੇ ਓਪਨਿੰਗ ਬੈਟਸਮੈਨ ਸੀ ਪੰਜਾਬੀ। ਠੀਕ ਹੈ ਸਮਝ ਗਏ ਤੁਸੀਂ ਜੀ। ਵਾਟ ਆਈ ਐਮ ਟ੍ਰਾਈਂਗ ਟੂ ਸੇ? ਬਾਕੀ ਸਾਰੇ ਲਾਹੌਰ ਦੇ ਕਿਸੇ ਮਹੱਲੇ ਚਲੇ ਜਾਓ, ਉੱਥੋਂ ਦੇ ਮਹੱਲੇ ਦੇ ਹਿੰਦੂ ਸਿੱਖ ਵਾਪਸ ਆਪਣੇ ਘਰਾਂ 'ਚ ਗਏ, ਉੱਥੋਂ ਦੇ ਲੋਕਾਂ ਨੇ ਜੱਫੀਆਂ ਪਾਈਆਂ, ਕਿਹਾ ਕਿ ਤੁਸੀਂ ਜਾਣਾ ਹੀ ਨਹੀਂ, ਇਹ ਨਹੀਂ, ਰੋਂਦੇ ਮੈਂ ਖੁਦ ਦੇਖੇ ਨੇ ਵੱਡੇ ਦਾੜੀਆਂ ਵਾਲੇ, ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਗ੍ਰੇ ਹੇਅਰਡ ਪੀਪਲ। ਤੇ obviously despite the killings of the partition, ਸਦੀਆਂ ਦਾ ਜਿਹੜਾ ਇੱਕ ਟੀਚਿੰਗ ਸੀ ਨਾ ਸੂਫੀਆਂ ਦੀ ਤੇ ਗੁਰੂਆਂ ਦੀ ਤੇ ਜੋਗੀਆਂ ਦੀ, ਜੀ ਕਿ ਯਾਰ ਇਸ ਦੁਨੀਆ ਇੱਕ ਮਾਇਆ ਹੈ, ਮਤਲਬ ਇਟਸ ਅ ਡਿਸੈਪਸ਼ਨ। ਹਕੀਕਤ ਇਨਸਾਨ ਦੀ ਇੱਕੋ ਹੀ ਹੈ। ਬਿਲਕੁਲ। ਗੱਲ ਸਮਝ ਲਈ ਤੇ ਰੌਲਾ ਕੀ, ਇਹ ਰਾਮ ਰਾਮ ਰਹੀਮ ਤੇ ਰਹੀਮ ਤੇ ਮੌਲਾ ਕੀ। ਮੌਲਾ ਜੀ। ਇਹ ਤੁਸੀਂ ਜੇ ਮਤਲਬ ਇਹ ਡੀਪ ਫਿਲਾਸਫੀ ਹੈ ਸਾਡੇ ਇਸ ਇਲਾਕੇ ਦੀ। ਲਿਹਾਜ਼ਾ ਜ਼ਾਲਮ ਨੂੰ ਵੀ ਬਣਨਾ ਪੈਂਦਾ ਹੈ। ਮਤਲਬ ਮੈਂ ਇੱਕ ਸਿੱਖ ਨੂੰ ਮਿਲਿਆ ਪਾਰਟੀਸ਼ਨ ਦੇ ਇਨਕੁਆਇਰੀ 'ਚ, ਤੇ ਉਹਨੇ ਕਿਹਾ ਜੀ ਮੈਂ 3000 ਮੁਸਲਮਾਨ ਮਾਰੇ ਨੇ, ਲੇਕਿਨ ਉਹਨੇ ਸ਼ੁਰੂ ਕੀਤਾ ਕਿ ਕਿਸੇ ਇਨਸਾਨ ਨੂੰ ਮਾਰਨਾ ਜਿਹੜਾ ਨਾ ਪਾਪ ਹੈ, ਲੇਕਿਨ ਕਿਉਂਕਿ ਸਾਡੇ ਧਰਮ ਤੇ ਅਟੈਕ ਹੋਇਆ ਸੀ, ਲਿਹਾਜ਼ਾ ਅਸੀਂ ਬਦਲਾ ਲਿਆ। ਇੱਧਰ ਵੀ ਲੋਕ ਇਹ ਕਹਿੰਦੇ ਨੇ ਜੀ ਕਿ ਸਾਡੀ ਕਮਿਊਨਿਟੀ ਤੇ ਹੋਇਆ ਤੇ ਅਸੀਂ ਬਦਲਾ ਲਿਆ। ਉਹ ਬਦਲੇ ਦੀ ਸਿਆਸਤ ਆਪਣੀ ਜਗ੍ਹਾ ਹੈ, ਇਨਸਾਨੀਅਤ ਦੀ ਜਦੋਂ ਤੁਸੀਂ ਇਸ ਤੋਂ ਆਜ਼ਾਦ ਹੋ ਕੇ ਇਨਸਾਨ ਬਣਦੇ ਹੋ, ਤੇ ਤੁਸੀਂ ਜਿਹੜਾ ਜ਼ੁਲਮ ਕੀਤਾ ਹੁੰਦਾ ਤੁਹਾਨੂੰ ਯਾਦ ਹੁੰਦਾ ਹੈ। ਲਿਹਾਜ਼ਾ ਮੈਂ ਤੁਹਾਨੂੰ ਇਹ ਤਮੀਦ ਇਸ ਵਾਸਤੇ ਬੰਨੀ ਹੈ ਕਿ ਨਵਾਬਜ਼ਾਦਾ ਲਿਆਕਤ ਅਲੀ ਖਾਨ ਹੋਏ, ਪੰਡਿਤ ਜਵਾਹਰ ਲਾਲ ਨਹਿਰੂ ਹੋਏ, ਇਹ ਸਾਰੇ ਇੱਕ ਦੂਸਰੇ ਨੂੰ ਅੱਛੀ ਤਰ੍ਹਾਂ ਜਾਣਦੇ ਵੀ ਸਨ। ਔਰ ਮੈਂ ਤੁਹਾਨੂੰ 2-3 ਐਗਜ਼ਾਮਪਲ ਦੇ ਸਕਦਾ। ਜਵਾਹਰ ਲਾਲ ਨਹਿਰੂ ਨੇ ਮਹਿਲ ਕਮ ਸੇ ਕਮ ਟਵਾਈਸ ਉਹਨਾਂ ਨੇ ਆਫਰ ਕੀਤਾ ਹੈ ਕਿ ਅਸੀਂ ਨੋ ਵਾਰ ਪੈਕਟ ਕਰ ਲਈਏ, ਠੀਕ, ਜਿਹੜਾ ਪਾਕਿਸਤਾਨ ਨੇ ਰਿਜੈਕਟ ਕੀਤਾ। ਇੱਕ ਦਫਾ ਜਦੋਂ 62 ਦੀ ਜੰਗ ਹੋਈ ਇੰਡੀਆ ਦੀ ਔਰ ਚਾਈਨਾ ਦੀ, ਤੇ ਉਹਦੇ ਬਾਅਦ ਫੀਲਡ ਮਾਰਸ਼ਲ ਅਯੂਬ ਖਾਨ ਨੇ ਆਫਰ ਕੀਤਾ ਸੀ ਕੀ ਕਹਿੰਦੇ ਨੇ ਜੁਆਇੰਟ ਡਿਫੈਂਸ ਪੈਕਟ। ਉਹ ਦੋ ਜਿਹੜੇ ਨੇ ਪਾਕਿਸਤਾਨ ਗਵਰਨਮੈਂਟ ਨੇ ਰਿਜੈਕਟ ਕਰਤੇ ਸਨ ਇਸ ਗਰਾਊਂਡ ਤੇ ਕਿ ਜਦੋਂ ਤੱਕ ਕਸ਼ਮੀਰ ਨਹੀਂ ਹੱਲ ਹੁੰਦਾ ਅਸੀਂ ਕੋਈ ਐਸਾ ਪੈਕਟ ਨਹੀਂ ਕਰ ਸਕਦੇ। ਤੇ ਜਦੋਂ ਅਯੂਬ ਖਾਨ ਨੇ ਕੀਤਾ ਤੇ ਜਵਾਹਰ ਲਾਲ ਨਹਿਰੂ ਦਾ ਕਹਿਣਾ ਸੀ ਕਿ ਜੁਆਇੰਟ ਡਿਫੈਂਸ ਅਗੇਂਸਟ ਹੂਮ। ਉਸ ਜ਼ਮਾਨੇ 'ਚ ਪਾਕਿਸਤਾਨ ਆਲਰੇਡੀ ਮੈਂਬਰ ਹੋ ਚੁੱਕਿਆ ਸੀ ਸੈਂਟੋ ਦਾ, ਸੀਏਟੋ ਦਾ ਔਰ ਅਮਰੀਕਨ ਪੈਕਟਸ ਦਾ। ਔਰ ਅਮਰੀਕਨ ਇੰਡੀਅਨ ਪਾਲਿਸੀ ਸੀ ਨੌਨ ਅਲਾਈਨ ਮੂਵਮੈਂਟ, ਕਿ ਦੁਨੀਆ ਦੇ ਬਾਕੀ ਮੁਲਕਾਂ ਨੂੰ ਅਸੀਂ ਅਮਨ ਲਈ ਤਿਆਰ ਕਰੀਏ, ਜੰਗ ਲਈ ਨਹੀਂ, ਔਰ ਅਸੀਂ ਇਹ ਦੋਨੋਂ ਬਲਾਕਸ ਤੋਂ ਆਜ਼ਾਦ ਰੱਖਾਂ। ਸੋ ਇਹ 3 ਐਗਜ਼ਾਮਪਲ ਹੈਗੇ ਨੇ। ਮਗਰ ਸਭ ਤੋਂ ਖੂਬਸੂਰਤ ਐਗਜ਼ਾਮਪਲ ਜਿਹੜਾ ਅੱਜ ਤੱਕ ਜ਼ਿੰਦਾ ਹੈ ਉਹ ਹੈ 1962 ਦਾ ਇੰਡਸ ਵਾਟਰ ਟ੍ਰੀਟੀ। ਜੀ ਤੁਹਾਨੂੰ ਪਤਾ ਹੈ ਕਿ ਉਹ ਟ੍ਰੀਟੀ ਜਿਹੜੀ ਹੈ ਵਰਲਡ ਬੈਂਕ, ਜਾਪਾਨ, ਜਰਮਨੀ, ਅਮਰੀਕਾ ਇਹਨਾਂ ਸਾਰਿਆਂ ਨੇ ਮਿਲ ਕੇ ਕਰਵਾਈ ਸੀ, ਔਰ ਫੰਡਿੰਗ ਵੀ ਵਰਲਡ ਬੈਂਕ ਤੋਂ ਆਈ ਸੀ। ਇੱਥੋਂ ਦੇ 6 ਜਿਹੜੇ ਦਰਿਆ ਸਨ ਉਹਨਾਂ ਦੇ ਪਾਣੀ ਦੀ ਡਿਸਟ੍ਰੀਬਿਊਸ਼ਨ ਹੋਈ, ਔਰ ਜਵਾਹਰ ਲਾਲ ਨਹਿਰੂ ਨੇ ਬੜੇ ਵੱਡੇ ਦਿਲ ਦੇ ਨਾਲ 80% ਪਾਣੀ ਜਿਹੜਾ ਦਰਿਆਵਾਂ ਦਾ ਪਾਕਿਸਤਾਨ ਨੂੰ ਦੇ ਦਿੱਤਾ, ਔਰ 20% ਇੰਡੀਆ ਨੇ ਕਲੇਮ ਕੀਤਾ। ਤੇ ਇਸ ਤੋਂ ਜ਼ਿਆਦਾ, ਔਰ ਇਹ ਜੰਗਾਂ ਇਹਨਾਂ ਨੇ 4 ਕਰ ਵੀ ਲਈਆਂ ਨਾ, ਹਲੇ ਤੱਕ ਦੋਨਾਂ ਨੇ ਇੰਡਸ ਵਾਟਰ ਟ੍ਰੀਟੀ ਨੂੰ ਬ੍ਰੇਕ ਨਹੀਂ ਕੀਤਾ। ਵਾਈ? ਬਿਕੋਜ਼ ਪਾਕਿਸਤਾਨ ਦਾ ਤਾਂ ਪੂਰਾ ਐਗਰੀਕਲਚਰ ਉਸ ਤੇ ਡਿਪੈਂਡ ਕਰਦਾ ਹੈ, ਔਰ ਇੰਡੀਆ ਦਾ ਵੀ ਇੱਕ ਹੱਦ ਤੱਕ। ਤੇ ਜਿੱਥੇ ਇਹਨਾਂ ਨੂੰ ਆਪਣੀ ਹੈ ਨਾ ਇਕਨੋਮੀ ਇਹ ਉਹ, ਉੱਥੇ ਕੰਪਰੋਮਾਈਜ਼ ਵੀ ਇਹਨਾਂ ਨੂੰ ਕਰਨਾ ਆਉਂਦਾ ਹੈ। ਲਿਹਾਜ਼ਾ ਇਹਦੇ ਇਲਾਵਾ ਕਈ ਮੁਸ਼ਾਇਰੇ ਹੋਏ। ਮੈਨੂੰ ਯਾਦ ਹੈ ਅਸੀਂ ਬੈਠੇ ਹੋਏ ਸਾਂ ਉਸਤਾਦ ਦਾਮਨ ਕੋਲ, ਤੇ ਉਹਨਾਂ ਨੇ ਕਿਹਾ ਜੀ ਅਸੀਂ ਗਏ ਦਿੱਲੀ ਤੇ ਜਵਾਹਰ ਲਾਲ ਨਹਿਰੂ ਵਾਸ ਪ੍ਰੀਜ਼ਾਈਡਿੰਗ, ਤੇ ਕਹਿੰਦੇ ਨੇ ਮੈਂ, ਕਿਉਂਕਿ ਉਹ ਪਹਿਲੇ ਕਾਂਗਰਸ ਦੇ ਹੁੰਦੇ ਸਨ ਔਰ ਕਾਂਗਰਸ ਦੇ ਜਲੂਸਾਂ 'ਚ ਉਹ ਪਹਿਲੇ ਉਹ ਬੋਲਦੇ ਸਨ, ਬਾਅਦ ਵਿੱਚ ਨਹਿਰੂ ਜੀ ਬੋਲਦੇ ਸਨ ਜਦੋਂ ਪੰਜਾਬ ਵਿੱਚ ਆਉਂਦੇ ਸਨ। ਤੇ ਉਹਨਾਂ ਨੇ ਕਿਹਾ ਕਿ ਮੈਂ ਨਹਿਰੂ ਜੀ ਨੂੰ ਕਿਹਾ ਕਿ ਪੰਡਿਤ ਜੀ ਇਹ ਸ਼ੇਰ ਤੁਹਾਡੇ ਲਈ ਹੈ,
ਲਾਲੀ ਅੱਖੀਆਂ ਦੀ ਪੀ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਇਹ ਮੈਂ ਖੁਦ ਸੁਣਿਆ ਉਹਨਾਂ ਕੋਲੋਂ ਬੈਠ ਕੇ। ਅੱਛਾ। ਤੇ ਇਹ ਗੱਲਾਂ ਕਿਸ ਤਰ੍ਹਾਂ ਹੋ ਸਕਦੀਆਂ ਸਨ? ਸ਼ਾਇਰ ਜਾਂਦੇ ਸਨ ਉਧਰ, ਉਹਨਾਂ ਦਾ ਘੱਟ ਇੱਧਰ ਆਣਾ ਸੀ, ਕਿਉਂਕਿ ਸਾਡੇ ਵੱਲ ਹਕੂਮਤ ਨੇ ਦਰਵਾਜ਼ੇ ਬੰਦ ਕਰਨ ਦੀ ਸਿਆਸਤ ਕੀਤੀ ਸੀ। ਜਦੋਂ ਤੱਕ ਜਵਾਹਰ ਲਾਲ ਨਹਿਰੂ ਵਾਸ ਇਨ ਪਾਵਰ, ਦ ਡੋਰਸ ਵਰ ਆਲਵੇਜ਼ ਓਪਨ। 65 ਵਾਰ ਦੇ ਬਾਅਦ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋਏ, ਉਸ ਜੰਗ ਦੇ ਬਾਅਦ, ਕਿਉਂਕਿ ਜੰਗ ਹੋ ਗਈ ਟੋਟਲ ਜੰਗ, ਮਤਲਬ ਹੈ ਤੇ ਫਿਰ 71 ਦੀ ਜੰਗ ਹੋ ਗਈ। ਤੇ ਜਿਸ ਤਰ੍ਹਾਂ ਇਹ ਜੰਗੀ ਮਾਹੌਲ ਬਣਿਆ, ਦੋਨੋਂ ਪਾਸੇ ਨਫ਼ਰਤ ਦਾ ਜਿਹੜਾ ਹੈ ਉਹ ਪੈਗਾਮ, ਖਾਸ ਤੌਰ ਤੇ ਸਾਡੇ ਵਾਲੇ ਪਾਸੇ, ਕਿਉਂਕਿ ਮੈਂ ਉਸ ਨੂੰ ਕਲੋਜ਼ਲੀ ਜਾਣਨਾ, ਉਹ ਤੇ ਇਹੀ ਸੀ ਕਿ ਪਾਕਿਸਤਾਨ ਨੂੰ ਖਤਮ ਕਰਨ ਲਈ ਇੰਡੀਆ ਨੇ, ਦੇਖੋ ਆਖਿਰ ਵਿੱਚ ਪਾਕਿਸਤਾਨ ਤੁੜਵਾ ਦਿੱਤਾ ਹੈ। ਇਹਨਾਂ ਨੇ ਕਦੀ ਨਹੀਂ ਮੰਨਿਆ ਕਿ ਅਸੀਂ ਆਪਣੇ ਹੀ ਬੰਦਿਆਂ ਨੂੰ ਮਿਸਟ੍ਰੀਟ ਕੀਤਾ, ਔਰ ਫਾਈਨਲੀ ਉਹ ਸਾਡੇ ਤੋਂ ਬ੍ਰੇਕ ਕਰ ਗਏ ਨੇ। ਇਹਦੇ ਬਾਅਦ ਅਸੀਂ ਦੇਖਨੇ ਆ ਕਿ ਦੁਨੀਆ ਦੀ ਪਾਵਰਸ ਨੇ ਸੋਚਿਆ, ਯਾਰ ਇਹ ਦੋ ਮੁਲਕ ਐਟੋਮਿਕ ਨਿਊਕਲੀਅਰ ਵੈਪਨਸ ਇਹਨਾਂ ਨੇ ਇਖਤਿਆਰ ਕਰ ਲਏ ਨੇ, ਇਹਨਾਂ ਦੀ ਗੁਰਬਤ ਇੰਨੀ ਜ਼ਿਆਦਾ ਹੈ ਕਿ ਇਹ ਕੋਈ ਸ਼ਰਮ ਹਿਆ ਵਾਲੀ ਗੱਲ ਨਹੀਂ ਹੈਗੀ। ਉਹ ਇੱਕ ਕੌਲ ਹੈ, ਭੁੱਖਾ ਜੱਟ ਕਟੋਰਾ ਲੱਭਿਆ ਆਪੇ ਪੀਪੇ ਆਫਰਿਆ। ਯਾਨੀ ਕਿ ਤੁਸੀਂ ਇੱਕ ਬਿਲਕੁਲ ਗੁਰਬਤ ਤੋਂ ਨਿਕਲ ਕੇ ਤੁਹਾਨੂੰ ਇੱਕ ਨਈ ਚੀਜ਼ ਮਿਲ ਗਈ ਹੈ, ਤੁਸੀਂ ਆਰਮਾਮੈਂਟ ਦੀ ਰੇਸ ਵਿੱਚ ਪੈ ਗਏ ਹੋ, ਹਾਂਜੀ, ਇੱਕ ਦੂਸਰੇ ਦੇ ਖਿਲਾਫ, ਬਜਾਏ ਕਿ ਤੁਸੀਂ ਆਪਣੇ ਰਿਸੋਰਸਿਸ ਨੂੰ ਲੋਕਾਂ ਦੀ ਖਿਦਮਤ ਵਿੱਚ ਲਾਓ। ਲੇਕਿਨ ਉਹਦੇ ਬਾਅਦ ਵੀ ਇੰਡੀਆ ਨੇ ਕੋਸ਼ਿਸ਼ ਕੀਤੀ, ਵਾਜਪਾਈ ਸਾਹਿਬ ਆਏ, ਜੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਜੀ। ਉਹਨਾਂ ਨੇ ਆ ਕੇ ਮੀਨਾਰੇ ਮੀਨਾਰੇ ਪਾਕਿਸਤਾਨ, ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਕਦੀ ਪਾਰਟੀਸ਼ਨ ਨੂੰ ਨਹੀਂ ਸੀ ਮੰਨਿਆ, ਲੇਕਿਨ ਅੱਜ ਮੈਂ ਇੱਥੇ ਖਲੋ ਕੇ ਕਹਿਣਾ ਕਿ ਅਸੀਂ ਐਕਸੈਪਟ ਕਰਨੇ ਆ ਪਾਰਟੀਸ਼ਨ ਨੂੰ, ਦੋ ਮੁਲਕ ਬਣ ਗਏ ਨੇ, ਔਰ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਵੀ ਚਾਹੁੰਦੇ ਨੇ, ਔਰ ਮੈਂ ਵੀ ਚਾਹਨਾ ਕਿ ਅਸੀਂ ਇਸ ਇਲਾਕੇ 'ਚ ਅਮਨ ਦੇ ਨਾਲ ਰਹੀਏ। ਔਰ ਕਸ਼ਮੀਰ ਤੇ ਵੀ ਬੜੀ ਪ੍ਰੋਗਰੈਸ ਹੋ ਰਹੀ ਸੀ, ਔਰ ਬੜੀ ਪੋਜ਼ਿਟਿਵ ਪ੍ਰੋਗਰੈਸ ਹੋ ਰਹੀ ਸੀ। ਕਾਰਗਿਲ ਹਜ਼ੂਰ ਕਿੰਨੇ ਕੀਤਾ ਇਹ ਮੈਨੂੰ ਤੁਸੀਂ ਦੱਸੋ। ਸੋ ਆਈ ਕੈਨ ਟੈਲ ਯੂ ਦ ਸਟੋਰੀ ਫਰੋਮ ਆਵਰ ਸਾਈਡ। ਹੋਰ ਤੇ ਹੋਰ ਨਰਿੰਦਰ ਮੋਦੀ 2014 ਵਿੱਚ ਇਲੈਕਟ ਹੋਏ, 2015 ਵਿੱਚ ਹੀ ਕੇਮ ਟੂ ਲਾਹੌਰ, ਸ਼ਰੀਫ ਦੀ ਕੋਈ ਫੈਮਿਲੀ ਦੇ ਵਿੱਚ ਸ਼ਾਦੀ ਸੀ, ਉਹਦੇ ਚੋਂ ਆਏ ਹੋਏ ਸਨ। ਹੀ ਵਾਸ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਟ ਦੈਟ ਟਾਈਮ। ਜੀ। ਨੈਕਸਟ ਡੇ ਵੈਨ ਹੀ ਵੈਂਟ ਬੈਕ ਪਠਾਨਕੋਟ। ਹੁਣ ਮੈਨੂੰ ਤੁਸੀਂ ਦੱਸੋ ਕਿ ਅਮਨ ਲਈ ਇਹ ਜਿਹੜੇ ਐਫਰਟਸ ਨੇ, ਜੇ ਤੁਸੀਂ ਖੁਦ ਹੀ ਡਿਫੀਟ ਕਰ ਦਿਓ, ਤੇ ਜਿਹੜੀ ਲੌਬੀ ਫਿਰ ਇੰਡੀਆ 'ਚ ਕਹਿੰਦੀ ਹੈ ਕਿ ਯਾਰ ਇਹਨਾਂ ਨੇ ਕਦੀ ਅਮਨ ਸਾਡੇ ਨਾਲ ਦਿਲੋਂ ਨਹੀਂ ਕਰਨਾ, ਉਹ ਮਜ਼ਬੂਤ ਨਹੀਂ ਹੁੰਦੀ। ਯਾਨੀ ਕਾਂਗਰਸ ਨੂੰ ਛੱਡ ਦਿਓ, ਅਸੀਂ ਬੀਜੇਪੀ ਵੱਲ ਆ ਜਾਂਦੇ ਹਾਂ। ਉਹਨਾਂ ਦੇ ਦੋ ਪ੍ਰਾਈਮ ਮਿਨਿਸਟਰਾਂ ਨੇ ਕੋਸ਼ਿਸ਼ ਕੀਤੀ ਜੀ। ਅਸੀਂ ਉਹਨਾਂ ਨਾਲ ਵੀ ਬੁਰਾ ਹਾਲ ਕੀਤਾ ਹੈ। ਹੁਣ ਅਸੀਂ ਜਾ ਕੇ ਗਏ ਆ ਫਸ, ਹੁਣ ਅਸੀਂ ਅਮਨ ਦੀ ਗੱਲ ਕਰਨੇ ਆ। ਮੈਨੂੰ ਇੰਡੀਅਨ ਕਹਿੰਦੇ ਨੇ ਤੁਸੀਂ ਦੋਵੇਂ ਲੱਗੇ ਹੁੰਦੇ ਹੋ ਆਪਣਾ ਅਮਨ ਦੇ ਨਾਲ ਗੱਲ ਕਰਨ ਦੀ, ਅਸੀਂ ਤੁਹਾਡੇ ਨਾਲ ਦੋਸਤੀ ਨਹੀਂ ਕਰਨੀ। ਇਹ ਕੌਣ ਨੇ? ਇਹ ਉਹ ਨੇ ਜਿਹੜੇ ਕਿ ਉਹ ਹਿੰਦੂ ਰਾਈਟ ਵਿੰਗ ਨੂੰ ਰਿਪਰੈਜ਼ੈਂਟ ਕਰਦੇ ਨੇ। ਜਿਹੜੇ ਅੱਛੇ ਲੋਕ ਉੱਥੇ ਨੇ ਉਹ ਹਲੇ ਵੀ ਅਮਨ ਦੇ ਬਹੁਤ ਵੱਡੇ ਹਾਮੀ ਨੇ। ਔਰ ਪਾਕਿਸਤਾਨ ਵਿੱਚ ਵੀ ਜੇ ਤੁਸੀਂ ਲੋਕਾਂ ਨੂੰ ਪੁੱਛੋ, ਦੇ ਵੁੱਡ ਸੇ ਯਾਰ ਕੀ ਮਸਲਾ ਕੀ ਹੈ। ਇੱਥੇ ਜਿਹੜੇ ਹਿੰਦੂ ਸਿੱਖ ਆਏ ਨੇ ਉਹਨਾਂ ਨੂੰ ਲੋਕਾਂ ਨੇ ਬੜਾ ਅੱਛਾ ਟਰੀਟ ਕੀਤਾ ਹੈ, ਬਹੁਤ ਅੱਛਾ ਟਰੀਟ ਕੀਤਾ ਹੈ। ਮੇਰੇ ਖਿਆਲ ਇਹ ਦਿਲਾਂ 'ਚ ਨਹੀਂ ਹੈ, ਇਹ ਇੱਕ ਸਟੇਟ ਨੈਰੇਟਿਵ ਹੈ ਜਿਹਦੇ ਵਿੱਚ ਕਈ ਪ੍ਰੋਗਰਾਮ ਸੇ ਹੁਣ ਗੱਲ ਹੋ ਚੁੱਕੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਰਾਈਟਸ ਨੂੰ ਭੁੱਲ ਜਾਓ, ਉਹਨਾਂ ਦੀ ਮਸਾਇਲ ਨੂੰ ਭੁੱਲ ਜਾਓ, ਤੁਹਾਡੀ ਮੌਜ ਹੁੰਦੀ ਰਹੇ ਤੇ ਇੰਡੀਆ ਦਾ ਨਫ਼ਰਤ ਦੇ ਵਿੱਚ ਲੋਕਾਂ ਨੂੰ ਪਾਈ ਰੱਖੋ। ਔਰ ਜੇ ਕੋਈ ਵਿਚਾਰਾ ਬੋਲੇ ਤੇ ਉਸ ਤੇ ਕੀ ਕਹਿੰਦੇ ਨੇ ਪਾਕਿਸਤਾਨ ਦੁਸ਼ਮਣ ਹੁੰਦੇ ਤੁਸੀਂ ਇਲਜ਼ਾਮ ਲਾ ਦਿਓ, ਹਾਂਜੀ, ਉਹਨੂੰ ਕੁੱਟ ਛੱਡੋ ਜਾਂ ਉਹਨੂੰ ਚੁਕਵਾ ਦਿਓ ਜਾਂ ਉਹਨੂੰ ਬਦਨਾਮ ਕਰ ਦਿਓ ਨਾ। ਇਹ ਹਾਲ ਪੂਰੇ 75 ਇਅਰਸ ਵਿੱਚ ਹੋਇਆ। ਇਫ ਆਈ ਵਰ ਟੂ ਸੇ ਕਿ ਕਿਹਦੇ ਵੱਲੋਂ ਜ਼ਿਆਦਤੀ ਜ਼ਿਆਦਾ ਹੈ, ਤਾਂ ਆਈ ਵੁੱਡ ਸੇ 7 ਬਾਈ ਪਾਕਿਸਤਾਨ, 3 ਇੰਡੀਆ ਦੇ ਵਿੱਚ ਵੀ ਹੋਏਗੀ। ਉਹ ਸਮਝੌਤਾ ਐਕਸਪ੍ਰੈਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀ, ਲੇਕਿਨ ਉਸ ਬੰਦੇ ਨੂੰ ਸਜ਼ਾ ਵੀ ਹੋਈ ਸੀ, ਪਤਾ ਨਹੀਂ ਬਾਅਦ ਵਿੱਚ ਉਹਨੂੰ ਛੱਡਤਾ ਜਾਂ ਨਹੀਂ। ਬਟ ਸਾਡੇ ਇੱਧਰ ਤੇ ਮੌਜਾਂ ਕਰਦੇ ਰਹੇ ਨੇ ਆਪਣਾ ਹਾਫਿਜ਼ ਸਈਦ ਔਰ ਮੌਲਾਨਾ ਅਜ਼ਹਰ, ਉਹ ਤੇ ਜਦੋਂ ਦੁਨੀਆ ਨੇ ਪ੍ਰੈਸ਼ਰ ਪਾਇਆ ਤੇ ਇਹਨਾਂ ਦੇ ਉੱਤੇ ਉਹ ਟੈਰਰਿਜ਼ਮ ਦੇ ਜਿਹੜੇ ਦੀ ਵਜ੍ਹਾ ਨਾਲ ਇਹਨਾਂ ਨੂੰ ਡਿਟੇਨ ਕੀਤਾ ਗਿਆ। ਅਸੀਂ ਤੇ
ਪੈਟਰਨਾਈਜ਼ ਕਰਦੇ ਰਹੇ ਆ ਸਾਰੀ ਟੈਰਰਿਜ਼ਮ ਨੂੰ। ਬਟ ਜਸਟ ਰੀਡ ਵਸੀਮ ਸਾਹਿਬ ਦੇ 10 ਵੋਲਿਊਮ, ਮਾਈ ਡੀਅਰ ਨਵਾਬਜ਼ਾਦਾ ਲਿਆਕਤ ਅਲੀ ਖਾਨ, ਮਾਈ ਡੀਅਰ ਨਵਾਬਜ਼ਾਦਾ, ਸਿਰਫ ਇੰਨਾ, ਉਹ ਮਾਈ ਡੀਅਰ ਪੰਡਿਤ ਜੀ, ਯਾਨੀ ਦੇ ਆਰ ਨਾਟ ਈਵਨ ਟੇਕਿੰਗ ਈਚ ਅਦਰਸ ਨੇਮ, ਇੰਨੀ ਇੱਕ ਦੂਸਰੇ ਦੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ। ਠੀਕ ਹੈ, ਉਹਨਾਂ ਦੇ ਪੁਆਇੰਟ ਆਫ ਵਿਊ ਜਿੱਥੇ ਨਹੀਂ ਮਿਲ ਰਹੇ, ਉਹ ਵੀ ਇੱਕ ਦੂਸਰੇ ਨਾਲ ਸਟੇਟ ਕਰ ਰਹੇ ਨੇ ਵੀ ਤੁਸੀਂ ਇਹ ਮਤ ਕਰੋ, ਉਹ ਕਹਿ ਰਹੇ ਨੇ ਤੁਸੀਂ ਇਹ ਮਤ ਕਰੋ। ਬਟ ਦਿਸ ਇਜ਼ ਹਾਊ ਗਵਰਨਮੈਂਟ ਸ਼ੁੱਡ ਡੀਲ। ਇਹ ਜਿਹੜੇ ਬਿਲਾਵਲ ਨੇ ਕੀਤਾ, ਇਹਨੂੰ ਕੰਪੇਅਰ ਕਰੋ ਨਾ ਵਿਦ that period, ਤੇ it is all part of the 65 war ਜਿਹੜੀ ਕਿ ਭੁੱਟੋ ਸਾਹਿਬ ਨੇ ਐਕਚੁਅਲੀ ਕਰਵਾਈ ਸੀ। ਅਯੂਬ ਖਾਨ ਨੇ ਤੇ ਇੱਕ ਜਨਰਲ ਜੀ ਸਟੇਟਮੈਂਟ ਦਿੱਤੀ ਸੀ, ਇਹ ਪੂਰਾ ਪ੍ਰੋਜੈਕਟ ਬਣਾ ਕੇ ਸਭ ਸਤਿਆਨਾਸ਼ ਪਾਕਿਸਤਾਨ ਦਾ ਉਦੋਂ ਹੈ। ਮੈਂ ਤੁਹਾਨੂੰ ਪੂਰੀ ਬੈਕਗ੍ਰਾਉਂਡ ਦੇ ਦਿੱਤੀ ਹੈ। ਇਹਦੇ ਵਿੱਚ ਹਰ ਸਾਲ ਨਿਊ ਈਅਰ ਤੇ ਮੇਖਲ ਆ ਜਾਂਦੇ ਸਨ ਇੰਡੀਆ ਵੱਲੋਂ, ਪਤਾ ਨਹੀਂ ਹੁਣ ਆਉਂਦੇ ਜਾਂ ਨਹੀਂ। ਇਹ ਕੁਲਦੀਪ ਨਈਅਰ ਹੋ ਰਹੀ, ਇਧਰੋਂ ਸਾਡੇ ਲੋਕ ਵੀ ਜਾਂਦੇ ਸਨ, ਉਹਨਾਂ ਵਿੱਚ ਕਈ ਮੇਰੇ ਦੋਸਤ ਵੀ ਹਨ। ਉਹ ਜੋ ਫੌਤ ਹੋ ਗਈਆਂ ਨੇ, ਕੀ ਨਾਂ ਹੈ ਸਾਡੀ ਉਹ ਮੈਡਮ, ਆਸਮਾ ਜਹਾਂਗੀਰ। ਆਸਮਾ ਜਹਾਂਗੀਰ, ਯਾਰ ਮੈਨੂੰ ਨਾਂ ਭੁੱਲਨੇ, ਬਚਪਨ ਤੋਂ ਇੱਕ ਆਦਤ ਹੈ, ਹੁਣ ਜ਼ਿਆਦਾ ਹੁੰਦਾ ਜਾ ਰਿਹਾ। ਉਹ ਵੀ ਜਾਂਦੇ ਸਨ, ਹੋਰ ਵੀ ਜਿਹੜੇ ਅੱਛੇ ਲੋਕ ਸਨ। ਅੱਛਾ, ਸਾਰਕ ਦੇ ਮੈਂਬਰ ਵੀ ਨੇ ਇਹ ਦੋਵੇਂ ਮੁਲਕ, ਤੇ ਸਾਰਕ ਦੇ ਜੇ ਤੁਸੀਂ ਚਾਰਟਰ ਨੂੰ ਮੰਨ ਲਓ ਦਿਲੋਂ, ਤੇ ਫਿਰ ਤੇ ਅਮਨ ਅਮਨ ਅਮਨ, ਔਰ ਉਹਦੇ ਵਿੱਚ ਸੋ ਲਿਹਾਜ਼ਾ ਇਹ ਸਰ ਇਸ ਤਰ੍ਹਾਂ ਬੈਕਗ੍ਰਾਉਂਡ ਹੈ। ਤੁਸੀਂ ਦਿਲਾਂ ਦੇ ਤੇ ਤਾਲੇ ਲਾ ਦਿਓ ਤੇ ਫਿਰ ਨਫ਼ਰਤਾਂ ਹੀ ਉਹਦੇ ਚ ਪਨਪਨ ਗਈਆਂ ਨਾ, ਇਹਨੂੰ ਬਦਲਣਾ ਪਏਗਾ। ਇੱਕ ਹੋਰ ਵੀ ਤੁਸੀਂ ਦੇਖ ਲਓ, ਚੰਦ ਲੋਕਾਂ ਨੂੰ ਛੱਡ ਦਿਓ ਜਿਹੜੇ ਕਹਿੰਦੇ ਨੇ ਉਹਦੇ ਵੱਡੇ ਹੀ ਬਾਹਰੋਂ ਆਏ ਸਨ, ਉਹਨਾਂ 'ਚ ਵੀ ਜ਼ਿਆਦਾਤਰ ਝੂਠ ਹੈ। ਸਾਡੇ ਸਾਰੇ ਬਜ਼ੁਰਗ ਇੱਕ ਜ਼ਮਾਨੇ 'ਚ ਹਿੰਦੂ ਹੁੰਦੇ ਸਨ ਜੀ, ਕਨਵਰਟਡ, ਪੂਰਾ ਕਨਵਰਟਡ ਹੈ। ਅਗਰ ਕੋਈ ਉਹ 10% ਲੋਕ, ਮੈਕਸਿਮਮ 10% ਲੋਕ ਹੋਣਗੇ, 10 ਵੀ ਨਹੀਂ ਹੈਗੇ, 10 ਇਜ਼ ਅ ਵੈਰੀ ਹਾਈ ਪਰਸੈਂਟੇਜ। ਹਾਂ, ਮੈਕਸਿਮਮ ਮੈਂ ਕਹਿ ਰਹੀ ਹਾਂ, ਮੈਕਸਿਮਮ ਮੇ ਹਲ 3-4% ਹੋਣਗੇ। ਬਾਅਦ ਵਿੱਚ ਉਹ ਇੱਕ ਝੂਠ ਬੋਲਣਾ ਸ਼ੁਰੂ ਕਰ ਦਿਓ ਤੇ ਤੁਸੀਂ ਵਧਦੇ ਜਾ ਸਕਦੇ ਹੋ ਨਾ। ਆਹੋ, ਇੰਨੇ ਸੈਯਦ ਕਿੱਥੋਂ ਪੈਦਾ ਹੋ ਗਏ ਸਰ? ਨਹੀਂ, ਤੁਹਾਨੂੰ ਪਤਾ ਹੈ 1892 ਦਾ ਸੈਂਸਸ ਪੜ੍ਹ ਲਓ, ਉਹਦੇ ਚ ਸੈਂਸਸ ਦੇ ਵਿੱਚ ਸ਼ੁਰੂ ਚ ਉਹਨਾਂ ਨੇ ਕਿਸ ਤਰ੍ਹਾਂ ਅਸੀਂ ਸੈਂਸਸ ਕੀਤਾ ਲਿਖਿਆ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਈਦਾਂ ਦੀ ਜਿਹੜੀ ਹੈ ਪੋਪੂਲੇਸ਼ਨ, ਉਹ ਐਕਸਪੋਨੈਂਸ਼ਲੀ ਇਨਕਰੀਜ਼ ਕਰ ਰਹੀ ਹੈ। ਐਂਡ ਦੇ ਸੇ ਦਿਸ ਇਜ਼ ਨਾਟ ਪੋਸੀਬਲ। ਕਈ ਲੋਕ ਕਲੇਮ ਕਰ ਰਹੇ ਨੇ, ਔਰ ਉਹਦੇ ਚ ਉਹਨਾਂ ਨੇ ਕਹਾਵਤ ਵੀ ਉਹਦੇ ਦਿੱਤੀ ਹੈ, ਜਿਹੜੀ ਕਿ ਉਹ ਕਹਿੰਦੇ ਨੇ 16ਵੀਂ ਸਦੀ ਤੋਂ ਹੈ। ਉਹ ਸੈਂਸਸ ਰਿਪੋਰਟਸ ਵਿੱਚ ਹੈ, ਇਟਸ ਨਾਟ ਆਈ ਸਪੀਕਿੰਗ। ਉਹ ਹੈ ਕਿ ਪਿਛਲੇ ਸਾਲ ਮੈਂ ਜੁਲਾਇਆ ਸਾਂ ਤੇ ਲੇਕਿਨ ਮੇਰਾ ਕਾਰੋਬਾਰ ਚੱਲ ਗਿਆ ਤੇ ਮੈਂ ਹੁਣ ਸ਼ੇਖ ਹੋ ਗਿਆ, ਯਾਨੀ ਮੈਂ ਅਰਬ ਹੋ ਗਿਆ। ਤੇ ਜੇ ਅਗਲੇ ਸਾਲ ਮੇਰਾ ਹੋਰ ਵੀ ਕਾਰੋਬਾਰ ਅੱਛਾ ਹੋਇਆ ਤੇ ਮੈਂ ਸੈਯਦ ਹੋ ਜਾਣਾ। ਯਾਨੀ ਇਹ ਕਹਾਵਤ ਐਵੇਂ ਨਹੀਂ ਬਣੀਆਂ ਹੋਈਆਂ। ਤੇ ਪਾਰਟੀਸ਼ਨ ਨੇ ਬੜਾ, ਪਾਰਟੀਸ਼ਨ ਦੇ ਵਿੱਚ ਜਿਹੜੀ ਲੋਕ ਇਧਰ ਉਧਰ ਗਏ, ਜਿਹੜੇ ਉੱਥੋਂ ਆਏ, ਉਹ ਬਹੁਤ ਸਾਰੇ ਨੇ ਜ਼ਾਤਾਂ ਬਦਲੀਆਂ, ਉਹਨਾਂ ਨੇ ਆਪਣੀਆਂ, ਉਹ ਸੈਯਦ ਬਹੁਤ ਜ਼ਿਆਦਾ ਬਣੇ। ਔਰ ਇੱਕ ਚੀਜ਼, ਸੌਰੀ ਮੈਂ ਤੇ ਸਰ ਐਡ ਕਰਦਾ ਜਾਵਾਂ, ਜਿਹੜੇ ਸਾਡੇ ਉਸ ਸਾਈਡ ਦੇ ਦੋਸਤ ਨੇ, ਹਿੰਦੂ ਦੋਸਤ ਨੇ, ਉਹਨਾਂ ਦੇ ਅੰਦਰ ਵੀ ਬਹੁਤ ਸਾਰੀਆਂ ਕਨਫਿਊਜ਼ਨਸ ਹਨ। ਖਾਸ ਕਰ ਇੱਕ ਇਹ ਹੈ, ਉਹ ਜਦੋਂ ਕਿਸੇ ਮੁਸਲਿਮ ਦਾ ਨਾਮ ਆਏਗਾ ਤੇ ਉਹਨੂੰ ਕਹੋਗੇ ਕਿ ਤੁਸੀਂ ਤੇ ਹਮਲਾਵਰਾਂ ਦੀ ਔਲਾਦ ਹੋ, ਤੁਹਾਡਾ ਇਸ ਖਿੱਤੇ ਨਾਲ ਤਾਲੁਕ ਹੀ ਨਹੀਂ ਹੈ। ਉਹਨਾਂ ਨੂੰ ਵੀ ਇਹ ਪਤਾ ਨਹੀਂ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਲੋਕ ਇੱਥੋਂ ਦੇ ਹੀ ਨੇ, ਇਸ ਧਰਤੀ ਦੇ ਵਾਰਿਸ ਹਨ। ਇਹਨਾਂ ਲੋਕਾਂ ਦੇ ਮਜ਼ਹਬ ਬਦਲੇ ਗਏ, ਇਹਨਾਂ ਦਾ DNA, ਇਹਨਾਂ ਦਾ ਬਲੱਡ ਤੇ ਨਹੀਂ ਬਦਲਿਆ ਗਿਆ, ਇਹਨਾਂ ਦਾ ਰੀਜਨ ਤੇ ਉਹੀ ਹੈ। ਉੱਥੇ ਹੁਣ ਬਿਲਕੁਲ, ਉੱਥੇ ਹੁਣ ਇੱਕ ਪੂਰੀ ਪ੍ਰੋਜੈਕਟ ਹੈ ਕਿ ਪੂਰੇ ਮੁਸਲਮਾਨਾਂ ਨੂੰ, ਪੂਰੇ ਇਸਲਾਮ ਨੂੰ ਸਿਰਫ ਨਫ਼ਰਤ ਔਰ ਜ਼ੁਲਮ ਔਰ ਜ਼ਾਲਿਮ ਸਾਬਤ ਕਰੋ। ਮੈਂ ਰੋਜ਼ ਫੇਸ ਕਰਨਾ, ਹਾਲਾਂਕਿ ਮੇਰੀ ਪੋਜੀਸ਼ਨ ਇੰਡੀਆ ਪਾਕਿਸਤਾਨ ਦੀ ਦੋਸਤੀ ਤੇ ਵੈਲ ਨੋਨ ਹੈ, ਮੈਨੂੰ ਵੀ ਨਹੀਂ ਛੱਡਦੇ। ਇੰਨਾ ਕੁਫਰ ਬੋਲਦੇ ਨੇ, ਇੰਨੀ ਭੈੜੀ ਗੱਲਾਂ ਕਰਦੇ ਨੇ, ਔਰ ਲੇਕਿਨ ਦੇਖੋ ਨਫ਼ਰਤ ਫਿਰ ਜਿਹੜੀ ਹੈ ਨਾ, ਉਹਦੀ ਹੱਦ ਕੋਈ ਨਹੀਂ ਹੈ। ਲੇਕਿਨ ਮੈਂ ਉਹਨਾਂ ਨੂੰ ਵੀ ਕਹਿਣਾ ਕਿ hatred consumes you, ਇਹ ਤੁਹਾਨੂੰ ਤੁਹਾਡੀ ਇਨਸਾਨੀਅਤ ਖਤਮ ਕਰਦੀ ਹੈ, ਮੇਰੀ ਨਹੀਂ ਕਰਦੀ। ਮੈਂ ਤੇ ਫਿਰ ਵੀ ਤੁਹਾਨੂੰ ਇੱਕ ਇਨਸਾਨ ਸਮਝ ਕੇ ਤੇ ਤੁਹਾਡੇ ਨਾਲ ਦੋਸਤੀ ਕਰਨ ਨੂੰ ਤਿਆਰ ਹਾਂ। ਤੁਸੀਂ ਮੇਰੇ ਨਾਂ ਤੋਂ ਤੇ ਮੇਰੇ ਇਸ ਤੋਂ ਮੈਨੂੰ ਜ਼ਾਲਮ, ਮੇਰੇ ਚ ਨਫ਼ਰਤ, ਹੋਰ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ, ਲਾਨਤ ਤੁਹਾਡੇ ਤੇ ਵੇ, ਮੇਰੇ ਤੇ ਨਹੀਂ ਹੈ। I still consider you a human being who can be a friend of mine। ਲੇਕਿਨ ਤੁਹਾਡੀ ਡੈਫੀਨੇਸ਼ਨ ਵਿੱਚ
ਮੈਂ ਨਾ ਤੁਹਾਡਾ ਦੋਸਤ ਹੋ ਸਕਣਾ, ਨਾ ਮੈਂ ਇਨਸਾਨ ਹਾਂ, ਤੇ ਹੂੰ ਲਾਨਤ ਤੁਹਾਡੇ ਤੇ ਮੇਰੇ ਤੇ ਨਹੀਂ ਹੈਗੀ। ਸੋ ਡੈਫੀਨਿਟਲੀ। ਹੁਣ ਤੇ ਉੱਥੇ ਬਹੁਤ ਹੈ, ਹਾਂ ਲੇਕਿਨ ਇਹ ਉੱਥੇ ਉੱਥੇ ਹਲੇ ਸਟਰਗਲ ਵੀ ਚੱਲ ਰਿਹਾ, ਜਿਹੜੇ ਇਸ ਚੀਜ਼ ਨੂੰ ਨਹੀਂ ਮੰਨਦੇ। ਇਹ ਵੀ ਹੂੰ ਹੈ, ਹੂੰ ਉੱਥੇ ਇੱਕ ਸਟਰਗਲ ਹੈ। ਸਾਡੀ ਸਟਰਗਲ ਕਰਨ ਦੀ ਲੋਕਾਂ ਨੂੰ ਚਾਂਸ ਹੀ ਨਹੀਂ ਦਿੱਤਾ ਗਿਆ, ਮਗਰ ਹੂੰ। ਲੋਕਾਂ ਨੂੰ ਤੇ ਅਵੇਅਰਨੈਸ ਹੈ। ਹਾਂ ਹਾਂ, ਇਸ ਅੱਛਾ ਸਰ, ਤਰ੍ਹਾਂ ਇੱਥੇ ਹੈ। ਇੱਥੇ ਲਾਹੌਰ ਦੇ ਅੰਦਰ ਨਾ ਬਸੰਤ ਮੇਲਾ ਲੱਗਦਾ ਹੁੰਦਾ ਸੀ, ਤੇ ਜੀ ਜੀ ਉਹਦੇ ਜੀ ਵਿੱਚ ਬਹੁਤ ਸਾਰੇ ਵੱਡੇ ਨਾਮੀ ਗ੍ਰਾਮੀ ਇੰਡੀਅਨਸ ਜਿਹੜੇ ਹੁੰਦੇ ਸਨ। ਉਹਦੇ ਬਾਰੇ ਜੀ ਕੁਝ ਆਪਣੀ ਯਾਦਦਾਸ਼ਤਾਂ, ਤੁਸੀਂ ਤੇ ਉਸ ਦਾ ਪਾਰਟ ਰਹੇ ਹੋ, ਉਹ ਜੀ। ਪਲੀਜ਼ ਸ਼ੇਅਰ ਕਰੋ ਕਿ ਕਿਵੇਂ ਲੋਕਾਂ ਨੂੰ ਉਹ ਨੇੜੇ ਲਿਆਂਦਾ ਸੀ। ਅਸੀਂ ਇਹ ਫੈਸਟੀਵਿਟੀ ਤੇ ਖਤਮ ਕਰ ਦਿੱਤੀ ਹੈ ਨਾ ਦੋਨੋਂ ਸਾਈਡਸ ਤੇ। ਹਾਂ ਜੀ, ਹਾਂ ਖਾਸ ਜੀ, ਕਰ ਹਾਂ। ਇੱਥੋਂ ਦੀ ਉਹ ਸਾਰੀ ਫੈਸਟੀਵਿਟੀ ਖਤਮ ਕਰਤੇ, ਤੇ ਅਸੀਂ ਸਿਰਫ ਉਹ ਇੱਕੋ ਹੀ ਜਿਹੜਾ ਜ਼ੇਨ ਹੈ ਨਫ਼ਰਤ ਵਾਲਾ, ਉਹਨੂੰ ਵਧਾ ਦਿੱਤਾ ਹੈ। ਉਹ ਜਿਹੜਾ ਥੋੜਾ ਬਹੁਤ ਫੈਸਟੀਵਲਸ ਦੇ ਰਾਹੀਂ ਕੋਈ ਚਾਂਸਸ ਬਣਦੇ ਸੀ ਨੇੜੇ ਆਉਣ ਦੇ, ਉਹ ਵੀ ਮੁਕਾ ਕੇ ਬੈਠੇ ਆ। ਬਸੰਤ ਦਾ ਕੁਝ ਦੱਸੋ ਸਰ, ਨੇੜੇ ਲਿਆਂਦੇ ਸੀ ਲੋਕਾਂ ਨੂੰ। ਨਹੀਂ, ਪਸੰਦ ਦੇ ਵਿੱਚ ਜਦੋਂ ਮੈਂ ਬਚਪਨ ਵਿੱਚ ਸਾਂ, ਮੈਨੂੰ ਯਾਦ ਹੈ ਰਾਤ ਨੂੰ ਨੀਂਦਰ ਨਹੀਂ ਸੀ ਆਉਂਦੀ। ਉਹਨੂੰ ਅਸੀਂ ਕਹਿੰਦੇ ਸਾਂ ਯੋਮੇ ਤਨਾਵਾ, ਬੈਠ ਕੇ ਤਨਾਵਾ ਪਾਉਂਦੇ ਸਾਂ ਤਾਂ ਕਿ ਅਗਲੇ ਦਿਨ, ਔਰ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਅਗਲਾ ਦਿਨ ਇੰਨਾ ਯਾਨੀ ਤੁਸੀਂ ਇੰਪੇਸ਼ੈਂਟਲੀ ਉਹਦੇ ਲਈ ਵੇਟ ਕਰ ਰਹੇ ਹੁੰਦੇ ਸੋ। ਗੁੱਡੀਆਂ ਉਡਣੀਆਂ, ਬਸੰਤ ਦੀਆਂ ਗੱਲਾਂ ਹੋਣੀਆਂ, ਲੁੱਡੀਆਂ ਪੈਣੀਆਂ, ਸਾਰਾ ਕੁਝ ਹੁੰਦਾ ਸੀ ਉਦੋਂ। ਕਿਆ ਇੰਡੀਅਨ ਆਉਂਦੇ ਸਨ ਇੱਧਰ ਡਿਊਰਿੰਗ ਦਿਸ ਪੀਰੀਅਡ? ਆਈ ਡੋਂਟ ਰਿਮੈਂਬਰ, ਕਿਉਂਕਿ ਮੈਂ 73 ਦਾ ਚਲਾ ਗਿਆ। ਸੁਣਿਆ ਠੀਕ ਹੈ ਉਹਦੇ ਬਾਅਦ ਬਸੰਤ ਬਹੁਤ ਵੱਡੀ ਇੱਕ ਜੀ ਬਣ ਗਈ ਸੀ, ਜੀ। ਔਰ ਹੋਰ ਤੇ ਹੋਰ ਵੈਸਟਰਨ ਡਿਪਲੋਮੈਟ ਵੀ ਆ ਕੇ ਉਹਦੇ ਦੇਖ ਸਨ, ਬਿਕੋਜ਼ ਉਹ ਇੱਕ ਯੂਨੀਕ ਚੀਜ਼ ਸੀ, ਬਹੁਤ ਯੂਨੀਕ। ਜੀ ਔਰ ਉਹ ਜ਼ਾਹਿਰ ਹੈ ਬਸੰਤ ਪੰਜਾਬ ਤੋਂ ਤੁਸੀਂ ਅਲੱਗ ਕਰਕੇ ਬਗਦਾਦ ਵਿੱਚ ਤੇ ਸੀਰੀਆ ਵਿੱਚ ਤੇ ਨਹੀਂ ਜਾ ਸਕਦੇ। ਇਟਸ ਸੋ ਜੀ ਟਿਪਿਕਲੀ ਲਾਹੌਰ ਐਂਡ ਪੰਜਾਬ। ਹਾਂ ਜੀ ਉਹਨੂੰ ਵੀ ਖਤਮ ਕਰਤਾ ਗਿਆ, ਕਿਉਂਕਿ ਇਹ ਇੱਕ ਆਈਡੀਓਲੋਜੀ ਦੇ ਤਹਿਤ ਚੱਲ ਰਹੇ ਨੇ, ਜਿਹਦੇ ਵਿੱਚ ਤੁਹਾਡੇ ਲੋਕਲ ਰੂਟਸ, ਤੁਹਾਡੇ ਬਜ਼ੁਰਗਾਂ ਨਾਲ ਤੁਹਾਡਾ ਕਨੈਕਸ਼ਨ, ਹਾਂਜੀ, ਉਹਨਾਂ ਦੇ ਹੂੰ ਖਿਲਾਫ ਨਫ਼ਰਤ ਸਿਰਫ ਇਹਨਾਂ ਨੂੰ ਦੱਸੀ ਜਾਂਦੀ ਹੈ। ਔਰ ਮੈਂ ਕਹਿੰਦਾ ਯਾਰ, ਇੰਜ ਕਰੋ, ਜਿਹੜੇ ਇਹ ਸਾਰੇ ਨਫ਼ਰਤ ਕਰਦੇ ਨੇ, ਮੈਨੂੰ ਮੇਰੇ ਨਾਲ ਟੁਰਨ, ਮੈਂ ਹੂੰ ਤੁਹਾਨੂੰ ਪੁਰਾਣਾ ਲਾਹੌਰ ਦਿਖਾਣਾ। ਜਿੰਨੇ ਹਸਪਤਾਲ ਨੇ, ਠੀਕ ਜਿੰਨੇ ਕਾਲਜ ਨੇ, ਹੈ ਇਹ ਸਾਰੇ ਹਿੰਦੂਆਂ ਤੇ ਸਿੱਖਾਂ ਨੇ ਬਣਾਏ ਹੋਏ ਨੇ। ਇਸਲਾਮੀਆ ਕਾਲਜ ਤੇ ਬਾਅਦ ਵਿੱਚ ਇਹਨਾਂ ਨੂੰ ਸ਼ਰਮ ਆਈ ਹੈ, ਅੰਜੁਮਨ ਹਮਾਇਤ ਇਸਲਾਮ ਨੇ ਤਾਂ ਪਤਾ ਨਹੀਂ ਜਾ ਕੇ ਬਣਾਇਆ ਸੀ। ਮੁਸਲਮਾਨਾਂ ਨੇ ਤਾਂ ਕਦੀ ਇਹੋ ਜਿਹਾ ਕੋਈ ਕੰਮ ਕੀਤਾ ਹੀ ਨਹੀਂ ਪੜ੍ਹਾਈ ਲਿਖਾਈ ਦਾ। ਇਹ ਤੇ ਸਾਰੇ ਹਿੰਦੂਆਂ ਨੇ ਕੀਤਾ, ਜਿਹਦੇ ਚ ਸਭ ਪੜ੍ਹੇ ਸਨ। ਸੋ ਵਾਟ ਅਬਾਊਟ ਦੋਸ ਪੀਪਲ? ਵਾਟ ਅਬਾਊਟ ਸਰ ਗੰਗਾ ਰਾਮ? ਠੀਕ ਇੱਕ ਮਿਸਾਲ ਮੈਂ ਤੁਹਾਨੂੰ ਦਿਆਂ, ਬਾਬਰ ਅਲੀ ਜਿਹੜੇ ਨੇ, ਸੈਯਦ ਬਾਬਰ ਅਲੀ, ਜੀ। ਲਮਜ਼ ਇਹ ਯੂਨੀਵਰਸਿਟੀ ਜੀ। ਆਹੋ, ਇਹ ਇਹਦਾ ਇੰਟਰਵਿਊ ਕੀਤਾ ਸੀ ਜੁਗਨੂ ਜੀ ਮੋਸ਼ਨ ਮੈਂ ਨੇ, ਸੁਣਿਆ, ਮੈਂ ਜਗਮੇਲ ਸੁਣਿਆ ਜੀ ਜਮਸ਼ੇਟੀ ਦੀ। ਜੀ ਉਹ ਜੀ ਤੁਸੀਂ ਸੁਣਿਆ ਹੀ ਹੋਇਆ। ਜੀ ਜੀ। ਉਹਦੇ ਚੋਂ ਦੱਸ ਰਹੇ ਸਨ ਕਿ ਇੱਥੇ ਹੁੰਦੇ ਸਨ ਰਾਏ ਬਹਾਦਰ, ਰਾਮ ਸਰਨ ਦਾਸ, ਤੇ ਜਦੋਂ ਮਾਤਮੀ ਆਉਂਦੇ ਸਨ ਨਾ, ਕੀ ਕਹਿੰਦੇ ਨੇ, ਮੁਹਰਮ ਦੇ ਵਿੱਚ, ਤੇ ਉਹ ਨੰਗੇ ਪੈਰ ਹੁੰਦੇ ਸਨ, ਤੇ ਉਹਨਾਂ ਦੇ ਬੇਟੇ ਵੀ, ਔਰ ਉਹ ਸਾਰਿਆਂ ਨੂੰ ਪਾਣੀ ਪਿਲਾਉਂਦੇ ਸਨ। ਸੋ ਇਹ ਕਿਹਨੇ ਦੱਸਿਆ? ਬਾਬਰ ਅਲੀ ਨੇ, ਜੀ who is now one of the leading industrialists, ਇਹ ਉਹ ਸਾਰਾ ਕੁਝ। ਮੈਂ ਕਿਹਾ ਸੀ ਕਿ ਬਾਬਰ ਅਲੀ ਨੇ ਇਹ ਨਹੀਂ ਦੱਸਿਆ ਕਿ ਜਿਹੜੀ ਪੰਜਾਬ ਬਾਉਂਡਰੀ ਕਮਿਸ਼ਨ ਵਿੱਚ ਸਾਰੀ ਫਾਈਨੈਂਸਿੰਗ ਕੀਤੀ ਸੀ, ਉਹ ਤੇ ਉਹਨਾਂ ਦੇ ਅੱਬੇ ਨੇ ਕੀਤੀ ਸੀ, ਮੁਰਾਤਬ ਅਲੀ ਨੇ। ਔਰ ਉਸ ਲੁੱਟ ਮਾਰ ਜਿਹੜੀ ਹੈ ਹਿੰਦੂਆਂ ਦੀ ਪ੍ਰਾਪਰਟੀ 'ਚ, ਉਹਨਾਂ ਦੇ ਇੱਕ ਪੁੱਤਰ ਦਾ ਪੂਰਾ ਹਿੱਸਾ ਹੈਗਾ। ਲਿਹਾਜ਼ਾ ਇਹ ਖੁਦ ਮੰਨਦੇ ਨੇ ਸਾਰੇ ਕਿ ਇੱਥੇ ਦੇ ਜਿਹੜੇ ਹਿੰਦੂ ਸਨ, ਉਹ ਬੜਾ ਇਹਤਰਾਮ ਕਰਦੇ ਸਨ। ਸਭ ਤੋਂ ਪਹਿਲੇ ਲਾਹੌਰ ਜਦੋਂ ਆਈ ਹੈ ਨਾ ਜੀ ਇਲੈਕਟ੍ਰਿਸਿਟੀ, ਲਾਲਾ ਕਿਸ਼ਨ ਲਾਲ ਉਹਨਾਂ ਨੇ ਲਿੱਤੀ ਸੀ, ਔਰ ਇਹਨਾਂ ਨਾਲ ਬਿਜ਼ਨਸ ਕੀਤੀ ਸੀ ਰਾਮ ਸਰਨ ਦਾਸ ਨਾਲ। ਸਭ ਤੋਂ ਪਹਿਲੇ ਦਾਤਾ ਸਾਹਿਬ ਉਹਨਾਂ ਨੇ ਇਹ ਲਾਈਟ ਪਹੁੰਚਾਈ। ਗੋ ਐਂਡ ਚੈੱਕ ਇਟ। ਇੰਨਾ ਕੋਈ ਇਤਰਾਮ ਕੋਈ ਕਰਦਾ ਹੈ, ਫਿਰ ਵੀ ਤੁਸੀਂ ਜਾਂਦੇ ਜਾਂਦੇ ਉਹਨਾਂ ਨੂੰ ਨੰਗੇ ਪੈਰ ਲੋਕਾਂ ਨੂੰ ਭਜਣਾ ਪਿਆ। ਸਰ ਗੰਗਾ ਰਾਮ ਦੀ ਗ੍ਰੈਂਡ ਡਾਟਰ ਦਾ ਵੀ ਇੰਟਰਵਿਊ ਮੇਰੀ ਪੰਜਾਬ ਦੀ ਆਪਣਾ ਕਿਤਾਬ ਵਿੱਚ ਹੈ। ਉਹਨਾਂ ਨੇ ਵੀ ਪੂਰੀ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਮੇਰੇ ਭਰਾ ਨੂੰ ਅਟੈਕ ਕੀਤਾ, ਇਹ ਉਹ। ਤੇ ਜਿਨ੍ਹਾਂ ਨੇ ਤੁਹਾਡੇ ਤੇ ਕਰਮ ਕੀਤਾ ਅੱਜ ਤੱਕ, ਮੈਂ ਤੇ ਰਹਿਣ ਵਾਲਾ ਉੱਥੋਂ ਦਾ ਨਾ, ਮੁਜ਼ੰਗ ਦਾ, ਤੇ ਜਦੋਂ ਸਰ ਗੰਗਾ ਰਾਮ ਦੇ ਹਸਪਤਾਲ ਤੋਂ ਗੁਜ਼ਰਨਾ, ਤੇ ਉਹਨਾਂ ਤੇ ਮੇਰੇ ਤੇ ਅਹਿਸਾਨ ਹੈ। 62 ਚ ਮੇਰਾ ਅਪੈਂਡਿਸਾਈਟਿਸ ਦਾ ਆਪਰੇਸ਼ਨ ਹੋਇਆ ਸੀ, ਇੱਕ ਹਿੰਦੂ ਦੇ ਬਣਾਏ ਹਸਪਤਾਲ ਵਿੱਚ। ਹਾਊ ਕੈਨ ਆਈ ਫੋਰਗੇਟ ਇਟ? ਮਗਰ ਇਹ ਸਾਰੀ ਚੀਜ਼ਾਂ ਨੂੰ ਦਬਾਇਆ ਗਿਆ। ਬਟ ਤੁਸੀਂ ਦੇਖੋ, ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਹਿੰਦੂਆਂ ਦੀ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਮ ਬਦਲਣ, ਲੇਕਿਨ ਆਵਾਮ ਨਹੀਂ ਐਕਸੈਪਟ ਕਰਦੇ।
ਇੱਕ ਮੂਵਮੈਂਟ ਚੱਲਦੀ ਹੈ, ਉਹਦੇ 'ਚ ਨਜ਼ਮ ਸ਼ੇਠੀ ਨੇ ਵੀ ਹਿੱਸਾ ਲਿਆ, ਬਾਕੀਆਂ ਨੇ ਵੀ ਲਿਆ। ਪੜ੍ਹੇ ਲਿਖੇ ਲੋਕਾਂ ਨੂੰ ਪਤਾ ਹੈ ਕਿ ਇੰਜ ਨਹੀਂ ਸੀ ਜਿਸ ਤਰ੍ਹਾਂ ਟੂ ਨੇਸ਼ਨ ਥਿਊਰੀ ਦੱਸਿਆ ਜਾਂਦਾ ਹੈ ਔਰ ਪਾਕਿਸਤਾਨ ਸਟੱਡੀਜ਼ ਦੱਸਿਆ ਜਾਂਦਾ ਹੈ। ਮਿਲੀ ਜੁਲੀ ਦੁਨੀਆ ਸੀ, ਅੱਛੇ ਲੋਕ ਦੋਨੋਂ ਪਾਸੇ ਸਨ, ਜਿਸ ਤਰ੍ਹਾਂ ਭੈੜੇ ਲੋਕ ਹਰ ਪਾਸੇ ਹੁੰਦੇ ਨੇ। ਮਗਰ ਇਹ ਨੈਰੇਟਿਵ ਨੂੰ ਤੁਸੀਂ ਬਲੈਕ ਐਂਡ ਵਾਈਟ ਜਦੋਂ ਕਰਦੇ ਹੋ, ਐਂਡ ਯੂ ਆਰ ਆਲ ਗੁੱਡ ਐਂਡ ਦ ਅਦਰਸ ਆਰ ਆਲ ਬੈਡ, ਦਿਸ ਇਜ਼ ਫੈਸ਼ਿਜ਼ਮ। ਹੂੰ Fascism means there is no gray at all. Either you are with us or you are against us. War situation ਹੈ, ਜਿਸ ਤਰ੍ਹਾਂ ਉਹਨੇ ਬੁਸ਼ ਨੇ ਪਾਕਿਸਤਾਨ ਨੂੰ ਪ੍ਰੈਸ ਕਰਤਾ ਸੀ, ਬਟ ਸਾਈਕੋਲੋਜੀ ਵੀ ਤੇ ਐਵੇਂ ਨਾ, ਆਈਦਰ ਯੂ ਆਰ ਅ ਮੁਸਲਿਮ ਔਰ ਯੂ ਆਰ ਨਾਟ ਐਂਡ ਦੈਨ ਯੂ ਆਰ ਅਵਰ ਐਨਮੀ। ਗਜ਼ਵਾ ਹਿੰਦ, ਇਹ ਸਾਰਾ ਸੋਚ ਜਿਹੜੀ ਹੈ ਨਾ, ਇਹਦੇ ਨਾਲ ਇੰਡੀਆ ਨੂੰ ਕੁਝ ਨੁਕਸਾਨ ਤੇ ਹੋਇਆ ਹੋਣਾ ਹੈ, ਲੇਕਿਨ ਇਸ ਵੇਲੇ ਉਹ ਦੁਨੀਆ ਦੀ ਬਹੁਤ ਵੱਡੀ ਪਾਵਰ ਬਣ ਰਹੇ ਨੇ, ਇਕਨੋਮੀ ਨੰਬਰ 3 ਬਣਦੇ ਜਾ ਰਹੇ ਨੇ। ਸਾਡਾ ਆਪਣਾ ਹਾਲ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ, ਤੇ ਵਾਟ ਡਿਡ ਵੀ ਗੇਨ ਆਊਟ ਆਫ ਦਿਸ? ਸ਼ੁਕਰੀਆ ਸਰ, ਬਹੁਤ ਠੀਕ ਸ਼ੁਕਰੀਆ, ਹੈ। ਤੁਸੀਂ ਇਸ ਖਾਸ ਟੌਪਿਕ ਤੇ ਬੜੀ ਡਿਟੇਲਸ ਦੇ ਵਿੱਚ ਗੱਲਬਾਤ ਕੀਤੀ। ਔਰ ਹੁਣ ਲਾਸਟ ਤੇ ਮੇਰਾ ਇੱਕ ਸਾਡੇ ਕੋਲ ਹਨ ਪਿੱਛੇ ਕੋਈ 5 ਮਿੰਟ ਹਨ, ਜੀ ਇਹਦੇ ਵਿੱਚ ਦੇਖੋ ਇਹ ਸਾਰੀਆਂ ਚੀਜ਼ਾਂ ਤੇ ਹਨ, ਜਿਵੇਂ ਅਸੀਂ ਹੁਣ ਦੇਖ ਰਹੇ ਹਾਂ ਕਿ ਇੰਡੀਅਨ ਸਾਈਡ ਤੇ ਵੀ ਇਹ ਇੱਕ ਜ਼ੇਨ ਸਾਰੀ ਜਿਹੜੀ ਨਫ਼ਰਤ ਵਾਲੀ ਹੈ, ਇਹ ਵੱਧਦੀ ਜਾ ਰਹੀ ਹੈ। ਪੁਰਾਣੇ ਲੋਕ ਜਿਹੜੇ ਹਨ, ਜਿਹੜੇ ਰਵਾਦਾਰੀ ਦੇ ਕੈਲ ਸਨ, ਜਿਹੜੇ ਇੱਥੋਂ ਗਏ ਸਨ, ਉਹਨਾਂ ਦੇ ਜੀ, ਅੰਦਰ ਇੱਕ ਮਿੱਟੀ ਦੀ ਮੁਹੱਬਤ ਵੀ ਸਨ। ਡੈਫੀਨੇਟਲੀ ਜਿੱਥੇ ਇਨਸਾਨ ਪੈਦਾ ਹੁੰਦਾ ਹੈ, ਬਹੁਤ ਬਹੁਤ ਉਹਦੀ ਹਾਂਜੀ। ਉਹ ਬਰਬਾਦੀ, ਉਹ ਕਿਤੇ ਨਹੀਂ ਚਾਹੁੰਦਾ, ਉਹਦੀ ਕੈਲਕੂਲੇਸ਼ਨ ਹੁੰਦੀ ਹੈ। ਨਵਾਂ ਰੰਗ ਜਿਹੜਾ ਹੈ, ਮੈਂ ਕਰਤਾਰਪੁਰ ਅਕਸਰ ਜਾਂਦਾ, ਉੱਥੇ ਮੈਂ ਖਾਸ ਕਰ ਜਿਹੜੀ ਨਵੀਂ ਇੰਡੀਅਨ ਯੂਥ ਹੈ, ਮੈਂ ਉਹਨਾਂ ਨੂੰ ਮਿਲਦਾ ਹੁੰਦਾ। ਕੱਲ ਵੀ ਮੈਂ ਕਰਤਾਰਪੁਰ ਸੀ, ਤੇ ਉੱਥੇ ਬੰਗਲੌਰ ਤੋਂ ਆਏ ਕੁਝ ਕੁੜੀਆਂ ਸਨ, ਆਈਟੀ ਦੇ ਵਿੱਚ ਜੌਬ ਕਰਦੀਆਂ ਸਨ, ਉਹਨਾਂ ਨਾਲ ਮੇਰੀ ਗੱਲ ਹੋਈ। ਤੇ ਮੈਂ ਉਹਨਾਂ ਤੋਂ ਪੁੱਛਿਆ ਸੀ ਕਿ ਪਾਕਿਸਤਾਨ ਦੇ ਬਾਰੇ ਜਦੋਂ ਤੁਹਾਨੂੰ ਕੋਈ ਨਾਮ ਲੈਂਦਾ, ਤੁਹਾਡੇ ਜ਼ਿਹਨ ਦੇ ਵਿੱਚ ਕੀ ਖਿਆਲ ਕੀ ਆਉਂਦਾ ਹੈ? ਤੇ ਉਹਨਾਂ ਨੇ ਹੱਸ ਕੇ ਕਿਹਾ ਕਿ ਅੱਤਗਰਦੀ, ਆਈ ਥਿੰਕ ਅੱਤਗਰਦੀ ਕਹਿੰਦੇ ਹਿੰਦੀ ਦੇ ਹਾਂ ਵਿੱਚ, ਹਾਂ ਟੈਰਰਿਸਟ ਜਿਹੜੇ ਹਨ। ਬਿਲਕੁਲ ਟੈਰਰਿਸਟ ਹਾਂ, ਹਾਂ। ਟੈਰਰਿਸਟ। ਉਹਨਾਂ ਨੇ ਕਿਹਾ ਸੱਚੀ ਗੱਲ ਇਹ ਹੈ ਕਿ ਉੱਥੇ ਬਹਿ ਕੇ ਸਾਡੇ ਤੇ ਇਹੀ ਆਉਂਦਾ ਹੈ। ਤੇ ਮੈਂ ਕਿਹਾ ਤੁਸੀਂ ਇੱਥੇ ਆ ਕੇ ਮੈਨੂੰ ਮਿਲੇ ਹੋ, ਬਾਕੀ ਲੋਕਾਂ ਨੂੰ ਮਿਲੇ ਹੋ, ਕਹਿੰਦੇ ਤੁਸੀਂ ਤੇ ਸਾਡੇ ਤਰ੍ਹਾਂ ਦੇ ਇਨਸਾਨ ਹੀ ਹੋ। ਸੋ ਦੋਨੋਂ ਸਾਈਡਾਂ ਤੇ ਅਸੀਂ ਹਮੇਸ਼ਾ ਇੰਡੀਅਨ ਸਾਈਡ ਦੀ ਉਹਦੇ ਨੰਬਰ ਜ਼ਿਆਦਾ ਹੁੰਦੇ ਹਨ, ਪਾਕਿਸਤਾਨ ਦੇ ਥੋੜੇ ਘੱਟ ਹਨ, ਕਿਉਂਕਿ ਪਾਕਿਸਤਾਨ ਦੇ ਸਾਈਡ ਤੇ ਨਫ਼ਰਤ ਵਧਾਉਣ ਵਾਲੇ ਕੋਈ ਸਟੇਟ ਏਜੰਡਾ, ਸਟੇਟ ਨੈਰੇਟਿਵ ਵੀ ਰਿਹਾ ਹੈ। ਇਹ ਫਰਕ ਹੈ, ਇਹ ਫਰਕ ਹੈ। ਇਹ ਲੇਕਿਨ ਫਰਕ ਹੁਣ ਅਸੀਂ ਇਸ ਨੂੰ ਅਗਰ ਦੇਖਣਾ ਹੈ, ਤਾਂ ਕਿਆ ਫਿਰ ਇਹ ਫਰਕ ਸਟੇਟ, ਜਿਹੜਾ ਸਟੇਟ ਦਾ ਨੈਰੇਟਿਵ ਹੈ, ਉਸ ਨੂੰ ਚੇਂਜ ਕਰਨ ਦੀ ਲੋੜ ਹੈ? ਲੋਕਾਂ ਦਾ ਆਟੋਮੈਟਿਕਲੀ ਹੋ ਜਾਏਗਾ, ਜਾਂ ਪਬਲਿਕ ਲੈਵਲ ਤੇ ਮੈਸੇਜ ਲੈਵਲ ਤੇ ਵੀ ਕੁਝ ਕਰਨ ਦੀ ਲੋੜ ਹੈ? ਦੇਖੋ ਜੀ, ਜੋ ਸਟੇਟ ਨੈਰੇਟਿਵ ਬਦਲੇਗਾ ਤੇ ਇਹਨਾਂ ਦੇ ਹੁਕਮ ਦੇ ਨਾਲ ਜਿਹੜੇ ਹੈ ਆਪਣਾ ਜਰਨਲਿਸਟ ਨੇ ਉਹ ਵੀ ਇੱਕ ਹੋਰ ਟਿਊਨ ਗਾਣੀ ਸ਼ੁਰੂ ਕਰ ਦੇਣਗੇ, ਹੂੰ ਯੂਨੀਵਰਸਿਟੀਆਂ 'ਚ ਵੀ ਇੱਕ ਹੋਰ ਨੈਰੇਟਿਵ ਆ ਜਾਏਗਾ। ਹਾਂਜੀ, ਹੂੰ ਤੇ ਆਰਾਮ ਆਰਾਮ ਨਾਲ ਤਬਦੀਲੀ ਆਏਗੀ। ਲੇਕਿਨ ਜੇ ਸਾਡੇ ਤੇ ਐਕਚੁਅਲੀ ਡੈਮੋਕ੍ਰੇਸੀ ਤੇ ਹੈ ਹੀ ਨਹੀਂ ਨਾ, ਸਾਡੇ ਤੇ ਸਟੇਟ ਕੰਟਰੋਲ ਨੈਰੇਟਿਵ ਹੈਗਾ, ਜੀ ਤੇ ਲਿਹਾਜ਼ਾ ਸਟੇਟ ਦੇ ਲੈਵਲ ਤੋਂ ਸ਼ੁਰੂ ਹੋਏਗਾ, ਤੇ ਆਵਾਮ ਵਿੱਚ ਆਉਂਦੇ ਹੋਏ ਦੇਰ ਨਹੀਂ ਜੇ ਲੱਗਣੀ। ਕਿਉਂਕਿ ਜੇ ਤੁਸੀਂ ਨਾਲ ਨਾਲ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਸ਼ੁਰੂ ਕਰ ਦਿਓ, ਉਹਨਾਂ ਨੂੰ ਨੌਕਰੀਆਂ ਮਿਲਣੀ ਸ਼ੁਰੂ ਹੋ ਜਾਣ ਟ੍ਰੇਡ ਦੀ ਵਜ੍ਹਾ ਨਾਲ, ਦੁਕਾਨਾਂ ਉਹਨਾਂ ਦੀ ਖੁੱਲ ਜਾਣ, ਇਹ ਉਹ, ਉਹਨਾਂ ਨੂੰ ਦੇ ਵਿਲ ਫੋਰਗੇਟ ਇਨ ਵੈਰੀ ਸ਼ਾਰਟ ਟਾਈਮ ਜਿਹੜੀਆਂ ਨੇ ਨਫ਼ਰਤ, ਕਿਉਂਕਿ ਜਾਲੀ ਹੈ ਨਾ ਸਾਰਾ, ਇਹ ਸਭ ਜਾਲੀ ਹੈ। ਜਾਲੀ ਨੈਰੇਟਿਵ ਇੱਕ ਦਫਾ ਜਦੋਂ ਟੁੱਟ ਜਾਏ ਤੇ ਉਹਦਾ ਕੁਝ ਵੀ ਨਹੀਂ ਰਹਿੰਦਾ। ਲਿਹਾਜ਼ਾ ਉੱਥੋਂ ਸ਼ੁਰੂ ਹੋਏਗਾ, ਤੇ ਆਵਾਮ ਜਿਹੜੇ ਨੇ ਉਹ ਤੇ ਤੰਗ ਬੈਠੇ ਨੇ ਇਹਨਾਂ ਕੋਲੋਂ, ਉਹ ਈਜ਼ੀਲੀ ਉਹਨੂੰ ਫੋਲੋ ਕਰ ਲੈਣਗੇ। ਇਸ ਤਰ੍ਹਾਂ ਮੈਨੂੰ ਤਾਂ ਲੱਗਦਾ। ਰੱਬ ਕਰੇ ਤੁਹਾਡੀ ਗੱਲ ਸਹੀ। ਇਸ ਇਹਨਾਂ ਦੋਨੋਂ ਸਟੇਟਸ ਦੀ ਅਸੀਂ ਤੇ ਚਾਹੁੰਦੇ ਹਾਂ ਕਿ ਸੋਚ ਇਹੀ ਬਦਲੇ, ਕਿਉਂਕਿ ਆਮ ਬੰਦਾ ਤੇ ਅਮਨ ਵੱਲ ਜਾਣਾ ਚਾਹੁੰਦਾ ਹੈ, ਕਿਉਂਕਿ ਅਮਨ ਹੀ ਉਸ ਦੀ ਭੁੱਖ ਦਾ ਇਲਾਜ ਹੈ, ਅਮਨ ਹੀ ਉਹਦੇ ਵਾਸਤੇ ਛੱਤ ਹੈ, ਅਮਨ ਹੀ ਉਹਦਾ ਘਰ ਹੈ। ਸੋ ਬਿਲਕੁਲ ਸ਼ੁਕਰੀਆ ਸਰ। ਅਗਲੇ ਪ੍ਰੋਗਰਾਮ ਤੋਂ ਜਾਣ ਤੋਂ ਪਹਿਲੇ ਇੱਕ ਵਾਰੀ ਤੁਹਾਡਾ ਸਪੈਸ਼ਲ ਥੈਂਕਸ ਕਿ ਅੱਜ ਖਾਸ ਤੁਸੀਂ ਫਿਰ ਟਾਈਮ ਕੱਢਿਆ ਔਰ ਸਾਡੇ ਨਾਲ ਯੂ ਗੱਲਬਾਤ ਵੈਰੀ ਸਾਂਝੀ ਕਾਈਂਡ ਕੀਤੀ। ਸਰ, ਥੈਂਕ ਯੂ ਸੋ ਮਚ। ਸਭ ਦੋਸਤਾਂ ਨੂੰ ਸਲਾਮ, ਸਭ ਸੱਜਣਾਂ ਨੂੰ ਬਹੁਤ ਬਹੁਤ ਸਲਾਮ।